Clovis, Satnam Singh, Sunny Purewal, Yuba City, Lakhbir Singh, Samra, Texas, Gurmel Singh, Lidded, Bakersfield, Amarjeet Singh, Stockton, Garival Travel Services, Yuba City, Tax Payroll, Visa, OCI card, Passport ਦੀਆਂ ਸਰਵਿਸਿਜ਼ ਲੈ ਸਕਦੇ ਹੋ। ਕਾਲ 5307517605। ਨਰਿੰਦਰ ਸਿੰਘ ਇੰਡੀਆਨਾ, ਹਰਜੀਤ ਸਿੰਘ ਲੈਥਰੋ, ਗੁਰਮੇਲ ਬਾਸੀ, ਐਲ ਗਰੋਵ, ਊੜਾ ਡੈਟ ਰਿਲੀਫ ਵਾਲੇ, ਨਰਮਲ ਸਿੰਘ ਮਾਨ, ਇਕਨੋਮਿਕ ਹਾਰਡਸ਼ਿਪ ਹੈ, ਬੈਂਕਰਪਸੀ ਤੋਂ ਬਚਣਾ ਆ। ਕਾਲ ਕਰ ਸਕਦੇ ਹੋ 8888889914। ਹਰਨੇਕ ਸਿੰਘ ਪਾਵਲਾ, ਰੈਂਟਨ ਵਾਸ਼ਿੰਗਟਨ, ਤਲਵਿੰਦਰ ਸਿੰਘ ਗਿੱਲ, ਰਮਿੰਦਰ ਬਸਰਾ, ਬੇਕਰਸਫੀਲਡ, ਮੇਜਰ ਸਿੰਘ ਸਿੱਧੂ, ਬਿੰਦਰ ਧਾਲੀਵਾਲ, ਬੇਕਰਸਫੀਲਡ, ਬਲਜਿੰਦਰ ਨੇਜਰ, ਵੁੱਡਲੈਂਡ, ਪਰਮਜੀਤ ਸਿੰਘ ਦਾਖਾ, ਬਰਕਲੇ। ਇਹਨਾਂ ਸਾਰਿਆਂ ਦਾ ਧੰਨਵਾਦ। ਜੇ ਤੁਸੀਂ ਵੀ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰ ਸਕਦੇ ਹੋ 408-722-7698 ਦੇ ਉੱਤੇ। ਅੱਜ ਦੀਆਂ ਖਬਰਾਂ ਵੱਲ ਚੱਲੀਏ ਤੇ ਕੁਝ ਸਮਾਂ ਪਹਿਲਾਂ ਪ੍ਰੈਜ਼ੀਡੈਂਟ ਡੋਨਾਲਡ ਟਰੰਪ ਉਹਨਾਂ ਨੇ UN ਨੂੰ ਐਡਰੈਸ ਦੇ ਵਿੱਚ ਉਹਨਾਂ ਨੇ ਜਿਹੜੇ ਦੁਨੀਆ ਦੇ ਲੀਡਰ ਹੈਗੇ ਆ ਉਹਨਾਂ ਨੂੰ ਕਾਫੀ ਕ੍ਰਿਟਿਸਾਈਜ਼ ਕੀਤਾ ਹੈਗਾ। ਉਹਨਾਂ ਨੇ ਕਿਹਾ ਵੀ UN ਦੇ ਕੋਲ ਪੋਟੈਂਸ਼ੀਅਲ ਬਹੁਤ ਆ, ਪਰ ਸਿਰਫ ਜਿਹੜੇ ਖਾਲੀ ਸ਼ਬਦ ਹੀ ਆਪਾਂ ਕਹਿ ਸਕਦੇ ਆ ਉਹ ਹੈਗੇ ਆ। ਪ੍ਰੈਜ਼ੀਡੈਂਟ ਡੋਨਾਲਡ ਟਰੰਪ ਉਹਨਾਂ ਨੇ ਬੜਾ ਖੜਕਵਾਂ ਸਪੀਚ ਦਿੱਤਾ ਆ ਯੂਨਾਈਟਿਡ ਨੇਸ਼ਨ ਜਨਰਲ ਅਸੈਂਬਲੀ ਦੇ ਵਿੱਚ, ਜਿਹਦੇ ਵਿੱਚ ਉਹਨਾਂ ਨੇ ਇੰਟਰਨੈਸ਼ਨਲ ਬਾਡੀ UN ਨੂੰ ਜਿਹੜਾ ਆ ਕ੍ਰਿਟਿਸਾਈਜ਼ ਕੀਤਾ ਤੇ ਆਪਣੀ ਐਡਮਿਨਿਸਟ੍ਰੇਸ਼ਨ ਦੀ ਜਿਹੜੀ ਕਾਫੀ ਹੈਲਪ ਜਿਹੜੀ ਆ ਕਹਿ ਸਕਦੇ ਆ ਪ੍ਰੇਜ਼ ਕੀਤੀ ਹੈਗੀ ਆ। ਕਹਿੰਦੇ ਵੀ 1 ਸਾਲ ਪਹਿਲਾਂ ਸਾਡਾ ਮੁਲਕ ਬੜਾ ਪ੍ਰੋਬਲਮ ਦੇ ਵਿੱਚ ਸੀਗਾ, ਹੁਣ 8 ਮਹੀਨਿਆਂ ਦੇ ਵਿੱਚ ਸਾਡਾ ਜਿਹੜਾ ਐਡਮਿਨਿਸਟ੍ਰੇਸ਼ਨ ਆ ਅਸੀਂ ਹੌਟੈਸਟ ਕੰਟਰੀ ਐਨੀਵੇਅਰ ਇਨ ਦਾ ਵਰਲਡ ਆ ਤੇ ਕੋਈ ਵੀ ਕੰਟਰੀ ਸਾਡੇ ਕਲੋਜ਼ ਨਹੀਂ ਹੈਗੀ। ਟਰੰਪ ਉਹਨਾਂ ਨੇ ਇਹ ਕਿਹਾ ਵੀ ਸਾਡੇ ਜਿਹੜੇ ਬਾਰਡਰਸ ਆ ਬੜੇ ਸਟਰੋਂਗੈਸਟ ਹੈਗੇ ਆ, ਮਿਲਟਰੀ ਤੇ ਸਾਡੇ ਜਿਹੜੇ ਰਿਲੇਸ਼ਨਸ਼ਿਪ ਆ ਦੁਨੀਆ ਦੇ ਵਿੱਚ ਉਹ ਇਸ ਟਾਈਮ ਬਹੁਤ ਵਧੀਆ ਹੈਗੇ ਆ। ਉਹਨਾਂ ਨੇ ਕਿਹਾ ਵੀ ਜਿਹੜਾ ਪਰਪਸ ਆ ਯੂਨਾਈਟਿਡ ਨੇਸ਼ਨ ਦਾ ਉਹ ਕੀ ਹੈਗਾ ਆ। ਹਾਲਾਂਕਿ ਕਹਿੰਦੇ ਵੀ ਪੋਟੈਂਸ਼ੀਅਲ ਬਹੁਤ ਆ, ਪਰ ਆਪਣੇ ਪੋਟੈਂਸ਼ੀਅਲ ਦੇ ਕਲੋਜ਼ ਕਦੇ ਵੀ ਨਹੀਂ UN ਆਇਆ ਹੈਗਾ। ਸੋ ਮੋਸਟ ਪ੍ਰੋਬਬਲੀ ਆਪਾਂ ਪੈਲਸਤੀਨੀਅਨ ਇਜ਼ਰਾਈਲ ਵਾਲੀ ਚੀਜ਼ ਨੂੰ ਲੈ ਕੇ ਵੀ ਦੇਖ ਸਕਦੇ ਹਾਂ। ਉਹਨਾਂ ਨੇ ਕਾਫੀ ਜ਼ਿਆਦਾ ਜਿਹੜਾ ਇਹਦੇ ਤੇ ਸਟ੍ਰੈਸ ਕੀਤਾ ਹੈਗਾ। ਕਹਿੰਦੇ ਵੀ the only thing that solves war and war is action, ਵੀ ਤੁਹਾਨੂੰ ਐਕਸ਼ਨ ਕਰਨਾ ਪੈਣਾ ਆ ਤਾਂ ਹੀ ਜਿਹੜੀਆਂ ਜੰਗਾਂ ਆ ਉਹ ਰੁਕਦੀਆਂ ਹੈਗੀਆਂ ਆ। ਟਰੰਪ ਉਹਨਾਂ ਨੇ ਇਹ ਕਿਹਾ ਵੀ ਯੂਨਾਈਟਿਡ ਸਟੇਟਸ ਹਜੇ ਹੋਰ ਇਨਫੋਰਸ ਕਰੂਗਾ ਪਾਵਰਫੁਲ ਟੈਰਿਫਸ ਰਸ਼ੀਆ ਦੇ ਉੱਤੇ ਤਾਂ ਕਿ ਜਿਹੜੀ ਜੰਗ ਆ ਉਸ ਨੂੰ ਰੋਕਿਆ ਜਾ ਸਕੇ। ਤੇ ਯੂਰਪ ਦੇ ਕਾਫੀ ਲੀਡਰਸ ਦਾ ਉਹਨਾਂ ਨੇ ਜਿਹੜਾ ਆ ਵਿਰੋਧ ਕੀਤਾ ਹੈਗਾ ਆ। ਦੁਨੀਆ ਦੇ ਲੀਡਰਸ ਨੂੰ ਉਹਨਾਂ ਨੇ ਮਾਈਗ੍ਰੇਸ਼ਨ ਦੇ ਉੱਤੇ ਵੀ ਕਾਫੀ ਜਿਹੜੀ ਝਾੜ ਝੰਬ ਕੀਤੀ ਹੈਗੀ ਆ। ਕਹਿੰਦੇ ਵੀ UN ਇਹ ਪ੍ਰੋਬਲਮ ਨੂੰ ਸੋਲਵ ਨਹੀਂ ਕਰਦਾ ਹੈਗਾ, ਇਸੇ ਕਰਕੇ ਬਾਕੀ ਮੁਲਕਾਂ ਦੇ ਵਿੱਚ ਜਿਹੜੀ ਇਹ ਪ੍ਰੋਬਲਮ ਆ ਉਹ ਵੱਧਦੀ ਹੈਗੀ ਆ। ਸਭ ਤੋਂ ਜ਼ਿਆਦਾ ਜਿਹੜਾ ਆ ਆਪਣੇ ਹੌਡੀ ਮੋਡੀ ਆਪਾਂ ਕਹਿ ਸਕਦੇ ਆ, ਮੇਰੇ ਕਹਿੰਦੇ ਮਿੱਤਰ ਜਿਹੜੇ ਖਾਸ ਹੈਗੇ ਆ ਪ੍ਰਾਈਮ ਮਿਨਿਸਟਰ ਮੋਦੀ, ਉਹਦੇ ਸੰਬੰਧ ਦੇ ਵਿੱਚ UN ਦੇ ਵਿੱਚ ਐਡਰੈਸ ਕਰਦੇ ਹੋਏ US ਦੇ ਪ੍ਰੈਜ਼ੀਡੈਂਟ ਡੋਨਾਲਡ ਟਰੰਪ ਹੋਣਾ ਨੇ ਇਹ ਕਿਹਾ ਵੀ ਜਿਹੜੀ ਰਸ਼ੀਆ ਦੀ ਲੜਾਈ ਹੈਗੀ ਆ ਉਹਦੇ ਜਿਹੜੇ ਮੇਨ ਫਾਊਂਡਰਸ ਆ ਉਹ ਚਾਈਨਾ ਤੇ ਇੰਡੀਆ ਹੈਗੇ। ਸੋ ਇਹ ਉਹਨਾਂ ਨੇ ਸਪੀਚ ਦੇ ਵਿੱਚ ਕਲੀਅਰਲੀ ਕਿਹਾ ਹੈਗਾ ਵੀ ਕਿਸ ਤਰ੍ਹਾਂ ਜਿਹੜੇ ਇੰਡੀਆ ਵਾਲੇ ਆ ਉਹ ਰਸ਼ੀਅਨ ਆਇਲ ਨੂੰ ਖਰੀਦ ਰਹੇ ਆ ਬਹੁਤ ਸਸਤੇ ਭਾਅ ਦੇ ਉੱਤੇ, ਤੇ ਜਿਹੜੀ ਉੱਥੇ ਜੰਗ ਚੱਲ ਰਹੀ ਹੈਗੀ ਆ ਯੂਕਰੇਨ ਦੇ ਵਿੱਚ, ਜਿਹੜੇ ਰਸ਼ੀਆ ਵਾਲਿਆਂ ਨੇ ਜੰਗ ਸ਼ੁਰੂ ਕੀਤੀ ਹੋਈ ਆ, ਉਸ ਦਾ ਪੂਰਾ ਸਾਥ ਜਿਹੜੇ ਆ ਇੰਡੀਆ ਤਾਂ ਚਾਈਨਾ ਦੇ ਰਹੇ ਹੈਗੇ ਆ। ਤੇ ਉਹਨਾਂ ਨੇ ਇਹ ਕਿਹਾ ਵੀ ਇਮੀਡੀਏਟਲੀ ਤੁਹਾਨੂੰ ਬੰਦ ਕਰ ਦੇਣੀ ਚਾਹੀਦੀ ਆ એનર્ਜੀ ਪਰਚੇਜ਼ ਰਸ਼ੀਆ ਤੋਂ, ਤੇ ਅਦਰਵਾਈਜ਼ ਕਹਿੰਦੇ ਵੀ ਅਸੀਂ ਸਾਰੇ ਜਿਹੜਾ ਆ ਬਹੁਤ ਜ਼ਿਆਦਾ ਆਪਣਾ ਟਾਈਮ ਆ ਉਹ ਲੂਜ਼ ਕਰ ਰਹੇ ਆ, ਵੇਸਟ ਕਰ ਰਹੇ ਹੈਗੇ ਆ। ਤੇ ਯੂਰਪ ਦੇ ਵਾਲੇ ਵੀ ਉਹਨਾਂ ਨੇ ਇਹ ਕੁਝ ਕਿਹਾ ਹੈਗਾ ਆ। ਸੋ ਇੰਡੀਆ ਦੇ ਉੱਤੇ ਆਲਰੇਡੀ 50% ਟੈਰਿਫ ਲੱਗ ਚੁੱਕਾ ਹੈਗਾ। H1B ਵੀਜ਼ੇ ਨੂੰ ਲੈ ਕੇ ਇੰਡੀਆ ਨੂੰ ਪੂਰੀ ਤਰ੍ਹਾਂ ਜੜੋਂ ਹਿਲਾ ਦਿੱਤਾ ਹੈਗਾ। ਸੋ ਇਹ ਕਲੀਅਰਲੀ ਅੱਜ UN ਦੇ ਵਿੱਚ ਪ੍ਰੈਜ਼ੀਡੈਂਟ ਟਰੰਪ ਜਿਹੜੇ US ਦੇ ਆ ਉਹਨਾਂ ਨੇ ਇਹ ਕਿਹਾ ਵੀ ਇਹ ਦੋ ਮੁਲਕਾਂ ਕਰਕੇ ਜਿਹੜਾ ਰਸ਼ੀਆ ਆ ਉਸਨੇ ਜੰਗ ਜਿਹੜੀ ਆ ਜਾਰੀ ਰੱਖੀ ਹੋਈ ਹੈਗੀ ਆ। ਜੀ ਬਿਲਕੁਲ। ਸੋ ਸਟਰੋਂਗਲੀ ਵਰਡਡ ਲੈਟਰਸ ਜਿਹੜੇ ਆ ਕਹਿੰਦੇ ਵੀ ਇਹੀ ਸਿਰਫ ਇਹ ਲਿਖ ਸਕਦੇ ਆ, ਤੇ ਕਹਿੰਦੇ ਵੀ ਐਮਟੀ ਵਰਡਸ ਡੋਂਟ ਸੋਲਵ ਵਾਰ, ਵੀ ਲੜਾਈਆਂ ਇੱਦਾਂ ਜਿਹੜੀਆਂ ਉਹ ਖਤਮ ਨਹੀਂ ਹੁੰਦੀਆਂ। ਸੋ UN ਦੀ ਸਟੇਜ ਦੇ ਉੱਤੇ ਜਾ ਕੇ ਇੱਕ ਹਿਸਾਬ ਦੇ ਨਾਲ UN ਦੀ ਕਾਫੀ ਲਾਫਾਈ ਜਿਹੜੀ ਆ ਉੱਥੇ ਉਹਨਾਂ ਨੇ ਕੀਤੀ ਆ। ਉੱਧਰ UN ਦੇ ਵਿੱਚ ਕਿਉਂਕਿ ਕਾਫੀ ਦੁਨੀਆ ਭਰ ਦੇ ਜਿਹੜੇ ਮੁਲਕਾਂ ਦੇ ਨੇਤਾ ਜਿਹੜੇ ਉੱਥੇ ਪਹੁੰਚੇ ਪਏ ਆ। ਨਿਊਯਾਰਕ ਦੇ ਵਿੱਚ ਜਿਹੜੀ ਬਹੁਤ ਜ਼ਿਆਦਾ
ਚਹਿਲ-ਕਦਮੀ ਆ। ਕੱਲ੍ਹ ਇਹ ਵੀ ਦੇਖਿਆ ਗਿਆ ਜਿਹੜਾ ਇਮੈਨੂਅਲ ਮੈਕਰੋਨ ਫਰਾਂਸ ਵਾਲਾ ਆ, ਉਹ ਉੱਥੇ ਸਟਰੀਟਸ ਦੇ ਉੱਤੇ ਘੁੰਮ ਰਿਹਾ ਸੀ ਤੇ ਰਾਹ ਬੰਦ ਸੀਗਾ ਤੇ ਉਹਨੇ ਫਿਰ ਫ਼ੋਨ ਮਿਲਾ ਲਿਆ ਟਰੰਪ ਹੋਣਾਂ ਨੂੰ ਵੀ ਤੁਹਾਡਾ ਜਿਹੜਾ ਉਹ ਲੰਘਣਾ ਆ ਕਾਫ਼ਲਾ ਤੇ ਸਾਨੂੰ ਜਿਹੜਾ ਇੱਥੇ ਰੋਕ ਕੇ ਰੱਖਿਆ ਗਿਆ ਹੈਗਾ ਆ। ਤੇ ਉਹ ਵੀ ਵੀਡੀਓ ਕਾਫ਼ੀ ਜਿਹੜੀ ਉਹ ਨਾਲ ਦੇ ਨਾਲ ਚੱਲ ਰਹੀ ਹੈਗੀ ਆ। ਬਾਅਦ 'ਚ ਇਹ ਨਹੀਂ ਪਤਾ ਵੀ ਉਹਨੂੰ ਉੱਥੋਂ ਜਾਣ ਦਿੱਤਾ ਜਾਂ ਨਹੀਂ। ਉੱਧਰ ਜਿਹੜਾ ਅਰਡੋਗਨ ਜਿਹੜੀ ਯੂਕਰੇਨ ਤੇ ਰਸ਼ੀਆ ਦੀ ਲੜਾਈ ਵਾਲੀ ਆ ਸੀਜ਼ਫਾਇਰ ਨੂੰ ਲੈ ਕੇ ਕਹਿੰਦਾ ਵੀ ਟਰਕੀ ਜਿਹੜੀ ਆ ਇਸ ਦੇ ਵਿੱਚ ਆਪਣੀਆਂ ਕੋਸ਼ਿਸ਼ਾਂ ਆ ਉਹ ਜਾਰੀ ਰੱਖੇਗਾ। ਕਹਿੰਦੇ ਪਹਿਲਾਂ ਵੀ ਅਸੀਂ ਕਈ ਰਾਊਂਡਸ ਰਸ਼ੀਆ ਤੇ ਯੂਕਰੇਨ ਦੀ ਜਿਹੜੀ ਆ ਆਪਸ ਦੇ ਵਿੱਚ ਕਰਵਾਏ ਆ। ਕਹਿੰਦੇ ਵੀ ਨਾਟੋ ਦਾ ਮੈਂਬਰ ਹੋਣ ਕਰਕੇ ਰਸ਼ੀਆ ਦਾ ਇਹ ਟ੍ਰੇਡ ਪਾਰਟਨਰ ਵੀ ਆ। ਸੋ ਕਹਿੰਦੇ ਵੀ ਇੱਕ ਯੂਨੀਕ ਪੋਜੀਸ਼ਨ ਦੇ ਵਿੱਚ ਆ ਜਿਹਦੇ ਨਾਲ ਇਹਨਾਂ ਦੋਨਾਂ ਦੇ ਸਮਝੌਤਾ ਕਰਾਉਣ ਵਿੱਚ ਅੱਗੇ ਵਧਾ ਰਹੇ ਨੇ। ਜੀ ਬਿਲਕੁਲ। ਸੋ ਸਭ ਜੀ ਤੋਂ ਹੈਰਾਨੀ ਵਾਲੀ ਗੱਲ ਜਿਹੜੀ ਆ ਉਹ ਜਦੋਂ ਪ੍ਰੈਜ਼ੀਡੈਂਟ ਡੋਨਲਡ ਟਰੰਪ ਉਹਨਾਂ ਨੇ ਇਸ ਸਪੀਚ ਦੇ ਵਿੱਚ ਇਹ ਕਹੀ ਵੀ ਜਿਹੜੇ ਮੁਲਕ ਹੈਗੇ ਆ ਇਹਨਾਂ ਨੂੰ ਆਪਣੇ ਬਾਰਡਰ ਕਲੋਜ਼ ਕਰਨੇ ਚਾਹੀਦੇ ਆ ਤੇ ਜਿਹੜੇ ਫੋਰਨਰਸ ਆ ਉਹ ਹੋਣਾ ਚਾਹੀਦਾ। ਯੂਰਪੀਅਨ ਮੁਲਕਾਂ ਨੂੰ ਖਾਸ ਕਰਕੇ ਉਹਨਾਂ ਨੇ ਐਡਰੈਸ ਕਰਕੇ ਕਿਹਾ ਵੀ ਤੁਹਾਡੇ ਜਿਹੜੇ ਮੁਲਕ ਆ ਉਹ ਤਬਾਹ ਹੋ ਰਹੇ ਹੈਗੇ ਆ। ਯੂਅਰ ਕੰਟਰੀਜ਼ ਆਰ ਬੀਇੰਗ ਰੂਇਨਡ। ਯੂਐਸ ਪ੍ਰੈਜ਼ੀਡੈਂਟ ਨੇ ਅਕਿਊਜ਼ ਕੀਤਾ ਯੂਰਪੀਅਨ ਕੰਟਰੀਜ਼ ਨੂੰ ਸਪੈਸ਼ਲੀ ਵੀ ਤੁਸੀਂ ਆਪਣਾ ਜਿਹੜਾ ਹੈਰੀਟੇਜ ਆ ਉਸ ਨੂੰ ਡਿਸਟਰੋਏ ਕਰ ਰਹੇ ਆ ਮਾਈਗ੍ਰੇਸ਼ਨ ਕਰਕੇ। 80ਵੀਂ ਐਨੀਵਰਸਰੀ ਜਿਹੜੀ ਆ ਯੂਨਾਈਟਿਡ ਨੇਸ਼ਨ ਦੀ ਉਹਦੇ ਉੱਤੇ ਜਿਹੜੇ ਪ੍ਰੈਜ਼ੀਡੈਂਟ ਡੋਨਲਡ ਟਰੰਪ ਇਸ ਟਾਈਮ ਬੋਲ ਰਹੇ ਸੀ। ਉਹਨਾਂ ਨੇ ਕਿਹਾ ਵੀ ਇਹ ਹੁਣ ਸਮਾਂ ਆ ਗਿਆ ਆ ਵੀ ਜਿਹੜੇ ਵੀ ਕਿਤੇ ਓਪਨ ਬਾਰਡਰ ਆ ਉਹਨਾਂ ਨੂੰ ਕਲੋਜ਼ ਕਰ ਦਿੱਤਾ ਜਾਵੇ ਤੇ ਆਪਣੇ ਆਪਣੇ ਜਿਹੜੇ ਮੁਲਕ ਆ ਉਸ ਨੂੰ ਸਾਂਭਿਆ ਜਾਵੇ। ਜੀ ਉਧਰ ਜਿਹੜੇ ਬ੍ਰਾਜ਼ੀਲ ਦੇ ਰਾਸ਼ਟਰਪਤੀ ਆ ਜਿਹੜੇ ਲੂਲਾ ਡੇ ਸਿਲਵਾ ਉਹਨਾਂ ਦੇ ਜਿਹੜੇ ਸਾਬਕਾ ਉੱਥੇ ਰਾਸ਼ਟਰਪਤੀ ਆ ਉਹਨਾਂ ਨੂੰ ਤਾਂ ਸਜ਼ਾ ਹੋਈ ਆ 2 ਦਹਾਕੇ ਦੀ। ਤੇ ਉਹਦੇ ਕਰਕੇ ਹੀ ਉਹਦੇ ਕਹਿ ਲਓ ਵੀ ਜਿਹੜਾ ਭਰਾਤਾ ਪਿਆਰ ਦੇ ਵਿੱਚ ਬੋਲਸੋਨਾਰੋ ਦੇ ਉਹਦੇ ਕਰਕੇ ਟਰੰਪ ਹੁਣਾਂ ਨੇ ਬ੍ਰਾਜ਼ੀਲ ਦੇ ਉੱਤੇ 50% ਟੈਰਿਫ ਵੀ ਜਿਹੜਾ ਉਹ ਲਾਇਆ। ਕਹਿੰਦੇ ਵੀ ਉਹਦੇ ਨਾਲ ਧੱਕਾ ਤੁਸੀਂ ਕਰ ਰਹੇ ਆ ਤੇ ਉਹਦੇ ਚੱਲਦਿਆਂ ਅੱਜ ਲੂਲਾ ਡੀ ਸਿਲਵਾ ਨੇ ਕਹਿੰਦੇ ਵੀ ਕਾਫੀ ਜਿਹੜੀ ਸਪੀਚ ਆ ਉਹ ਤਗੜੀ ਉਲਟ ਜਿਹੜੀ ਹੈ ਟਰੰਪ ਹੁਣਾਂ ਦੇ ਦਿੱਤੀ। ਤੇ ਉਸ ਤੋਂ ਬਾਅਦ ਦੇ ਵਿੱਚ ਪ੍ਰੈਜ਼ੀਡੈਂਟ ਟਰੰਪ ਹੁਣਾਂ ਨੇ ਇੱਕ ਓਲਿਵ ਬ੍ਰਾਂਚ ਵੀ ਜਿਹੜੀ ਉਹ ਲੂਲਾ ਡੀ ਸਿਲਵਾ ਹੁਣਾਂ ਨੂੰ ਫੜਾਈ ਆ। ਕਹਿਣ ਦਾ ਭਾਵ ਇਹ ਆ ਵੀ ਆਪਸ 'ਚ ਗੱਲਬਾਤ ਕਰਨ ਨੂੰ ਵੀ ਉਹਨਾਂ ਨੇ ਇੱਛਾ ਜਿਹੜੀ ਉਹ ਪ੍ਰਗਟਾਈ ਹੈਗੀ ਆ। ਉਹਨਾਂ ਨੇ ਸਿਗਨਲ ਕੀਤਾ ਵੀ ਕਹਿੰਦੇ ਵੀ ਕੰਟਰੀ ਦੇ ਪ੍ਰੈਜ਼ੀਡੈਂਟ ਲੂਲਾ ਡੀ ਸਿਲਵਾ ਦੇ ਨਾਲ ਅਗਲੇ ਹਫ਼ਤੇ ਜਿਹੜੇ ਉਹ ਮਿਲਣਗੇ। ਬ੍ਰਾਜ਼ੀਲ ਦੇ ਨਾਲ ਵੀ ਜਿਹੜੇ ਡਿਪਲੋਮੈਟਿਕ ਕ੍ਰਾਈਸਿਸ ਇਸ ਟਾਈਮ ਜਿਹੜੇ ਉਹ ਚੱਲ ਰਹੇ ਆ। ਵੈਸਟਰਨ ਹੈਮੀਸਫੀਅਰ ਦੇ 2 ਸਭ ਤੋਂ ਜ਼ਿਆਦਾ ਜਿਹੜੇ ਪਾਪੂਲੇਟਿਡ ਮੁਲਕਾਂ ਦੇ ਵਿੱਚ ਇਹ ਜਿਹੜਾ ਤਕਰਾਰ ਆ ਉਹੀ ਬਣਿਆ ਪਿਆ। ਟ੍ਰੇਡ ਨੂੰ ਲੈ ਕੇ ਵੀ ਇਸ ਦੇ ਵਿੱਚ ਨਾਲ ਦੇ ਨਾਲ ਹੈਗਾ ਆ। ਆਪਣੇ ਐਡਰੈਸ ਦੇ ਵਿੱਚ ਯੂਐਨ ਦੇ ਟਰੰਪ ਹੁਣਾਂ ਨੇ ਕਿਹਾ ਆ ਵੀ ਉਹ ਥੋੜ੍ਹਾ ਜਿਹਾ ਜਿਹੜੇ ਬ੍ਰਾਜ਼ੀਲੀਅਨ ਲੀਡਰ ਦੇ ਨਾਲ ਮਿਲੇ ਆ ਤੇ ਕਿਹਾ ਵੀ ਮੇਰੀਆਂ ਕੋਈ ਹਾਰਡ ਫੀਲਿੰਗਸ ਨਹੀਂ ਹੈਗੀਆਂ ਲੂਲਾ ਡੇ ਸਿਲਵਾ ਹੁਣਾਂ ਦੇ ਵੱਲ ਨੂੰ ਤੇ ਅਸੀਂ ਜਿਹੜੇ ਆ ਉਹ ਮੁਲਾਕਾਤ ਕਰਾਂਗੇ। ਕਹਿੰਦੇ ਵੀ 39 ਸਕਿੰਟਾਂ ਦੇ ਲਈ ਜਿਹੜੀ ਉਹ ਮੁਲਾਕਾਤ ਹੋਈ ਆ ਤੇ ਸਾਡੀ ਐਕਸੀਲੈਂਟ ਕੈਮਿਸਟਰੀ ਸੀਗੀ। ਇਟਸ ਅ ਗੁੱਡ ਸਾਈਨ। ਕਹਿੰਦੇ ਵੀ ਓਪਨਿੰਗ ਐਡਰੈਸ ਮਿਸਟਰ ਲੂਲਾ ਡੇ ਸਿਲਵਾ ਨੇ ਜਿਹੜਾ ਅਸੈਂਬਲੀ ਦੇ ਵਿੱਚ ਦਿੱਤਾ ਸੀਗਾ ਅਮਰੀਕਨ ਲੀਡਰ ਦਾ ਨਾਮ ਲਏ ਬਗੈਰ ਉਹਨਾਂ ਨੇ ਸਿੱਧਾ ਜਿਹੜਾ ਨਿਸ਼ਾਨਾ ਆ ਉਹ ਇਹਨਾਂ ਦੇ ਉੱਤੇ ਟਰੰਪ ਹੁਣਾਂ ਦੇ ਉੱਤੇ ਲਾਇਆ ਸੀਗਾ। ਜਦ ਟਰੰਪ ਹੁਣਾਂ ਨੇ ਜਿੱਦਾਂ ਮੈਂ ਪਹਿਲਾਂ ਦੱਸਿਆ ਵੀ ਮੰਗ ਕੀਤੀ ਸੀ ਵੀ ਬ੍ਰਾਜ਼ੀਲ ਦੀ ਜਿਹੜੀ ਕ੍ਰਿਮੀਨਲ ਪ੍ਰੋਸੀਕਿਊਸ਼ਨ ਆ ਸਾਬਕਾ ਰਾਸ਼ਟਰਪਤੀ ਬੋਲਸੋਨਾਰੋ ਦੀ ਉਸ ਨੂੰ ਉਹਨਾਂ ਨੇ ਰੋਕਣ ਦੀ ਮੰਗ ਕੀਤੀ ਸੀ। ਅਮਰੀਕਾ ਦੇ ਦੁਆਰਾ ਉੱਥੋਂ ਦੇ ਸੁਪਰੀਮ ਕੋਰਟ ਦੇ ਜਿਹੜੇ ਜੱਜ ਆ ਉਹਨਾਂ ਨੂੰ ਵੀ ਸੈਂਕਸ਼ਨ ਜਿਹੜਾ ਉਹ ਕਰ ਦਿੱਤਾ ਗਿਆ ਸੀਗਾ। ਸੋ 50% ਟੈਰਿਫ ਵੀ ਜਿਹੜੇ ਇਸ ਦੇ ਵਿੱਚ ਲਾਏ ਸੀਗੇ ਤੇ ਹੁਣ 39 ਸਕਿੰਟ ਦੀ ਇੱਕ ਮੁਲਾਕਾਤ ਹੋਈ ਆ ਤੇ ਪਰ ਟਰੰਪ ਹੁਣਾਂ ਨੇ ਇਸ਼ਾਰਾ ਕੀਤਾ ਆ ਵੀ ਆਉਂਦੇ ਹਫ਼ਤੇ ਦੇ ਵਿੱਚ ਇਹਨਾਂ ਦੇ ਨਾਲ ਲੂਲਾ ਡੇ ਸਿਲਵਾ ਦੇ ਨਾਲ ਹੋਰ ਮੁਲਾਕਾਤ ਵੀ ਜਿਹੜੀ ਉਹ ਹੋਵੇਗੀ। ਜੀ ਅਗਲੀ ਖਬਰ ਵੱਲ ਚਲੀਏ ਤੇ ਯੂਐਸ ਦੀ ਸੀਕ੍ਰੇਟ ਸਰਵਿਸ ਨੇ ਇੱਕ ਬਹੁਤ ਵੱਡਾ ਜਿਹੜਾ ਟੈਲੀਕਾਮ ਨੈਟਵਰਕ ਆ ਨਿਊਯਾਰਕ ਸਿਟੀ ਦੇ ਵਿੱਚ ਉਸ ਨੂੰ ਜਿਹੜਾ ਫੜਿਆ ਹੈਗਾ ਤੇ ਉਸ ਨੂੰ ਡਿਸਟਰਬਟ ਕੀਤਾ ਹੈਗਾ। ਕਹਿੰਦੇ ਵੀ ਯੂਨਾਈਟਿਡ ਨੇਸ਼ਨ ਦੀ ਜਨਰਲ ਅਸੈਂਬਲੀ ਦੇ ਬਾਹਰ ਲਾਗੇ ਛਾਗੇ ਜਿਹੜਾ ਆ ਇਹ 300 ਸਿਮ ਸਰਵਰਸ ਤੇ 1 ਲੱਖ ਦੇ ਕਰੀਬ ਸਿਮ ਕਾਰਡਸ ਇਹ ਲੱਭੇ ਗਏ ਆ ਇੱਕ ਬਿਲਡਿੰਗ ਦੇ ਵਿੱਚੋਂ ਤੇ ਜਿਹੜਾ ਕਿ ਕਹਿੰਦੇ ਕੈਪੇਬਲ ਸੀਗਾ ਕਿ 30 ਮਿਲੀਅਨ ਟੈਕਸਟ ਮੈਸੇजेस ਪਰ ਮਿੰਟ ਸੈਂਡ ਕਰਨ ਦੇ ਲਈ। ਸੋ ਹੁਣ ਇਹ ਪਤਾ ਨਹੀਂ ਵੀ ਕਿਹੜੀ ਸਰਕਾਰ ਵੱਲੋਂ ਕੀਤਾ ਗਿਆ ਸੀ। ਪਰ
ਕਹਿੰਦੇ ਵੀ ਨੈਟਵਰਕ ਇਹ ਬਹੁਤ ਵੱਡਾ ਸੀ ਤੇ ਇਹਦੇ ਨਾਲ ਕਹਿੰਦੇ ਸਾਰੇ ਦੇ ਸਾਰੇ ਜਿਹੜੇ ਸੈੱਲਫੋਨ ਟਾਵਰਸ ਆ ਉਹ ਸ਼ਟ ਡਾਊਨ ਹੋ ਜਾਣੇ ਸੀ ਨਿਊਯਾਰਕ ਸਿਟੀ ਦੇ ਵਿੱਚ। ਇਹ ਯੂਐਸ ਸੀਕ੍ਰੇਟ ਸਰਵਿਸ ਦੇ ਸਪੈਸ਼ਲ ਏਜੰਟ ਇੰਚਾਰਜ ਮੈਟ ਮਕੂਲ ਉਹਨਾਂ ਨੇ ਇਹ ਦੱਸਿਆ ਹੈਗਾ। ਇਨਵੈਸਟੀਗੇਸ਼ਨ ਦੇ ਸੰਬੰਧ ਦੇ ਵਿੱਚ ਇੱਕ ਬਰੀਫਿੰਗ ਵੀ ਕੀਤੀ ਗਈ ਹੈਗੀ ਆ। ਰਿਪੋਰਟਰਸ ਨੂੰ ਇਹ ਦੱਸਿਆ ਗਿਆ ਵੀ ਬਹੁਤ ਹੀ ਸੋਫਿਸਟੀਕੇਟਡ ਨੈਟਵਰਕ ਸੀਗਾ ਕਿ ਪੂਰੇ ਮੁਲਕ ਦੇ ਵਿੱਚ 12 ਮਿੰਟਾਂ ਦੇ ਵਿੱਚ ਜਿਹੜਾ ਟੈਕਸਟ ਮੈਸੇजेस ਹੰਡਰਡਸ ਆਫ ਟਾਈਮ ਜਿਹੜਾ ਸੈਂਡ ਕਰ ਸਕਦਾ ਸੀਗਾ। ਬਹੁਤ ਹੀ ਵੈਲ ਆਰਗੇਨਾਈਜ਼ ਤੇ ਵੈਲ ਫੰਡਡ ਸੀਗਾ। ਟੈਲੀਫੋਨਿਕ ਥ੍ਰੈਟ ਮਲਟੀਪਲ ਸੀਨੀਅਰ ਯੂਐਸ ਆਫੀਸ਼ੀਅਲਸ ਨੂੰ ਪਿਛਲੇ ਸਮਿਆਂ ਦੇ ਵਿੱਚ ਮਿਲਦੀਆਂ ਰਹੀਆਂ ਹੈਗੀਆਂ, ਖਾਸ ਕਰਕੇ ਜਿਹੜੀ ਸੀਕ੍ਰੇਟ ਸਰਵਿਸ ਉਹਨਾਂ ਨੂੰ ਪ੍ਰੋਟੈਕਟ ਕਰਦੀ ਹੈਗੀ ਆ। ਸੋ ਇਦਾਂ ਦੇ ਆਪਰੇਸ਼ਨ, ਇਸੇ ਨੂੰ ਇਹ ਟ੍ਰਾਂਸਨੈਸ਼ਨਲ ਆਪਰੇਸ਼ਨ ਕਹਿੰਦੇ ਵੀ ਬਾਹਰਲੀਆਂ ਸਰਕਾਰਾਂ ਜਦੋਂ ਇਦਾਂ ਦਾ ਕੰਮ ਕਰਦੀਆਂ ਹੈਗੀਆਂ। ਸੋ ਜਿਹੜਾ ਇਕਵਿਪਮੈਂਟ ਇਹ ਸੀਗਾ 35 ਮੀਲ ਜਿਹੜਾ ਯੂਨਾਈਟਿਡ ਨੇਸ਼ਨ ਦਾ ਜਿਹੜਾ ਬਿਲਡਿੰਗ ਆ ਉਹਦੇ ਵਿੱਚ ਉਸ ਏਰੀਏ ਦੇ ਵਿੱਚ ਜਿਹੜਾ ਸੀਗਾ। ਤੇ ਇਨਵੈਸਟੀਗੇਟਰਸ ਨੇ 80 ਗ੍ਰਾਮ ਕੋਕੀਨ, ਇਲੀਗਲ ਫਾਇਰ ਆਰਮਸ, ਕੰਪਿਊਟਰਸ ਤੇ ਫੋਨ ਇਹ ਵੀ ਜਿਹੜੇ ਆ ਫੜੇ ਹੈਗੇ। ਸੋ ਤੁਸੀਂ ਹਿਸਾਬ ਲਾ ਲਓ ਹਰਜੋਤ ਸਿੰਘ ਜੀ ਵੀ ਕੀ ਕੁਛ ਪੈਰਲਲ ਜਿਹੜਾ ਟੈਲੀਕਮਿਊਨੀਕੇਸ਼ਨ ਦਾ ਕੰਮ ਜਿਹੜਾ ਉਹ ਚਲਾ ਕੇ ਰੱਖਿਆ ਸੀ ਤੇ ਇਵੈਂਚੁਅਲੀ ਕਰਨਾ ਕੀ ਸੀ ਇਹਨਾਂ ਨੇ। ਆਮ ਲੋਕਾਂ ਨੂੰ ਜਿਹੜਾ ਉਹ ਠੱਗਾਂ ਵਾਲੇ ਮੈਸੇਜ, ਇੰਨੇ ਮੈਸੇਜ ਆਉਂਦੇ ਆ ਨਾ ਅੱਜ ਕੱਲ੍ਹ, ਸਭ ਨੂੰ ਹੀ ਪਤਾ ਆ ਵੀ ਟੈਕਸਟ ਮੈਸੇਜ ਕਿਸੇ ਦਾ USPS ਦਾ ਆ ਜਾਂਦਾ, ਕਿਸੇ ਦਾ ਫੈਡੈਕਸ ਦਾ ਆਇਆ ਹੁੰਦਾ, ਕਿਸੇ ਨੂੰ ਕੁਛ ਹੁੰਦਾ। ਇਹ ਇੱਦਾਂ ਦੇ ਲੋਕਾਂ ਨੇ ਜਿਹੜੀਆਂ ਨਜਾਇਜ਼ ਇੱਕ ਹਿਸਾਬ ਦੇ ਨਾਲ ਐਕਸਚੇਂਜਾਂ ਜਿਹੜੀਆਂ ਉਹ ਬਣਾਈਆਂ ਹੋਈਆਂ ਤੇ ਲੋਕਾਂ ਨੂੰ ਤੰਗ ਪਰੇਸ਼ਾਨ ਜਿਹੜਾ ਉਹ ਕਰ ਰਹੇ ਆ। ਤੇ ਅਫਸੋਸ ਦੀ ਗੱਲ ਇਹ ਆ ਹਰਜੋਤ ਸਿੰਘ ਜੀ ਵੀ ਬਹੁਤ ਸਾਰੇ ਲੋਕ ਅਜੇ ਵੀ ਇਹਨਾਂ ਸਕੈਮਸ ਦੇ ਵਿੱਚ ਫਸਦੇ ਹੀ ਰਹਿੰਦੇ ਆ, ਫਸੀ ਜਾਂਦੇ ਨੇ। ਪਤਾ ਨਹੀਂ ਕੀ ਜਿਹੜਾ ਇਸ ਦੇ ਵਿੱਚ ਚੱਕਰ ਜਿਹੜਾ ਉਹ ਬਣਿਆ ਪਿਆ ਹੈਗਾ ਆ। ਸੋ ਲੈਟਸ ਸੀ ਅੱਗੇ ਜਿਹੜਾ ਉਹ ਇਸ ਦੇ ਵਿੱਚ ਹੋਰ ਕੀ ਬਣਦਾ ਹੈਗਾ ਆ। ਅਗਲੀ ਜਿਹੜੀ ਹਰਜੋਤ ਸਿੰਘ ਜੀ ਗੱਲ ਉਸ ਉੱਤੇ ਨਜ਼ਰ ਮਾਰਦੇ ਜਾਈਏ, H1B ਵੀਜ਼ੇ ਨੂੰ ਜਿਹੜਾ ਉਹ ਲੈ ਕੇ ਆ। ਨਿਊਯਾਰਕ ਟਾਈਮਸ ਨੇ ਅੱਜ ਇੱਕ ਹੋਰ ਵੱਡਾ ਆਰਟੀਕਲ ਇਸ ਬਾਬਤ ਜਿਹੜਾ ਉਹ ਛਾਪਿਆ ਆ। ਕਹਿੰਦੇ ਵੀ ਜਿਹੜੀ 1 ਲੱਖ ਦੀ ਫੀਸ ਆ ਉਸ ਨੇ ਬੇਸਿਕਲੀ ਅਮਰੀਕਾ ਤੇ ਇੰਡੀਆ ਦੇ ਦਰਮਿਆਨ ਜਿਹੜਾ ਇੱਕ ਪੁਲ ਸੀਗਾ ਉਹ $1 ਲੱਖ ਦੀ ਫੀਸ ਨੇ ਤੋੜ ਦਿੱਤਾ ਆ, ਭੰਨ ਦਿੱਤਾ ਆ। H1B ਵੀਜ਼ੇ ਦੇ ਨਾਲ ਕਹਿੰਦੇ ਵੀ ਇੰਡੀਅਨ ਪ੍ਰੋਫੈਸ਼ਨਲਸ ਦੀ ਪੂਰੀ ਇੱਕ ਜਨਰੇਸ਼ਨ ਆ ਉਹ ਇੱਥੇ ਆਈ। ਅਮਰੀਕਨ ਡ੍ਰੀਮ ਦਾ ਜਿਹੜਾ ਉਹਨਾਂ ਨੇ ਹਿੱਸਾ ਜਿਹੜਾ ਉਹ ਬਣੇ। ਪਰ ਹੁਣ ਇਹ ਕਹਿੰਦੇ ਆ ਵੀ ਜਿਹੜੀ $1 ਲੱਖ ਦੀ ਜਿਹੜੀ ਫੀਸ ਆ ਉਸ ਨੇ ਇਸ ਉੱਤੇ ਸਭ ਨੂੰ ਮੁੜ ਵਿਚਾਰ ਕਰਨ ਦੇ ਲਈ ਜਿਹੜਾ ਉਹ ਕਰਨ ਵੱਲ ਨੂੰ ਜਿਹੜਾ ਉਹ ਲਗਾ ਦਿੱਤਾ ਹੈਗਾ ਆ। ਇਸ ਟਾਈਮ ਅਲਫਾਬੈਟ ਹੋ ਗਿਆ, ਮਾਈਕਰੋਸਾਫਟ ਹੋ ਗਿਆ, ਇਹਨਾਂ ਦੇ ਜਿਹੜੇ CEOs ਨੇ ਉਹ ਭਾਰਤੀ ਮੂਲ ਦੇ ਨੇ। ਸਤਿਆ ਨਡੇਲਾ ਜਿਹੜੇ ਮਾਈਕਰੋਸਾਫਟ ਵਾਲੇ ਆ ਉਹਨਾਂ ਦੇ ਬਾਰੇ ਜੇ ਦੱਸਦੇ ਜਾਈਏ, ਹੁਣ ਜਦੋਂ ਇਹ ਮੁੱਦਾ ਬਣਿਆ ਤਾਂ ਉਹ ਕਹਿੰਦੇ ਵੀ ਅਸੀਂ ਅਮਰੀਕਨ ਸਰਕਾਰ ਦੇ ਨਾਲ ਆ, ਜੋ ਵੀ ਉਹਨਾਂ ਦਾ ਜਿਸ ਤਰੀਕੇ ਦਾ ਵੀ ਫੈਸਲਾ ਉਹ ਲੈਣਗੇ ਸਾਨੂੰ ਉਸ ਦੇ ਨਾਲ ਸਹਿਮਤੀ ਹੈਗੀ ਆ। ਸੋ ਇਵੈਂਚੁਅਲੀ ਜਿਹੜੇ ਮਾਈਕਰੋਸਾਫਟ ਵਾਲੇ ਆ ਉਹ ਇਹ ਦੇਖਦੇ ਆ ਵੀ ਹਾਂ ਸਾਨੂੰ ਜਿਹੜਾ ਆ ਅਮਰੀਕਾ ਦੇ ਨਾਲ ਰਹਿ ਕੇ ਹੀ ਜਿਹੜਾ ਉਹ ਫਾਇਦਾ ਹੈਗਾ ਆ। ਪਰ HAF ਵਰਗੀਆਂ ਥੋੜ੍ਹੀਆਂ ਸੰਸਥਾਵਾਂ ਹੁੰਦੀਆਂ ਆ ਜਿਹੜੀਆਂ ਮਨੀ ਜਿਹੜੀ ਆ ਉਹ ਇੱਥੋਂ ਲੈਂਦੀਆਂ ਆ ਜਾਂ ਜਿੱਥੋਂ ਵੀ ਕਰਦੀਆਂ ਆ ਉਹ ਕਰਦੇ ਨੇ ਤੇ ਬਾਅਦ ਇਵੈਂਚੁਅਲੀ ਅਮਰੀਕਾ ਦੇ ਉਲਟ ਭੁਗਤਦੇ ਆ। ਇੰਡੀਆ ਦੇ ਜਿਹੜੇ ਖਿਆਲਾਤ ਆ ਉਹਨਾਂ ਨੂੰ ਹੀ ਅੱਗੇ ਪਹੁੰਚਾਉਂਦੇ ਹੈਗੇ ਆ। ਅਮਰੀਕਾ ਦੇ ਵਿੱਚ ਜਿਹੜਾ H1B ਵੀਜ਼ਾ ਕੋਈ ਵੀ ਜਿਹੜਾ ਨਾਨ ਅਮਰੀਕਨ ਕਹਿੰਦੇ ਵੀ ਜਿਹੜਾ ਸਰਟਨ ਕ੍ਰਾਈਟੀਰੀਆ ਉਹ ਉਸ ਦੇ ਲਈ ਐਲੀਜੀਬਲ ਜਿਹੜਾ ਉਹ ਹੁੰਦਾ ਆ। ਹਾਈਲੀ ਸਪੈਸ਼ਲਾਈਜ਼ਡ ਨੌਲੇਜ ਕਹਿੰਦੇ ਵੀ ਜੇ ਕਿਸੇ ਦੇ ਕੋਲ ਹੋਵੇ, ਜੇ US ਇੰਪਲੋਇਰ ਨੂੰ ਉਸ ਦੀ ਜ਼ਰੂਰਤ ਜਿਹੜੀ ਹੋਵੇ। ਤੇ ਇੰਡੀਅਨਸ ਕਹਿੰਦੇ ਵੀ ਇਸ ਟਾਈਮ ਲੀਗ ਆਫ ਦੀ ਓਨ ਇਦਾਂ ਹੈ ਕਿਉਂਕਿ 71% 70 ਤੋਂ 71% H1B ਵੀਜ਼ਾਸ 2024 ਦੇ ਵਿੱਚ ਜਿਹੜੀ ਲਾਟਰੀ ਹੋਈ ਸੀ ਉਹ ਇੰਡੀਅਨਸ ਨੂੰ ਜਿਹੜੇ ਉਹ ਮਿਲੇ ਸੀ। ਕਹਿੰਦੇ ਵੀ 1990 ਦੇ ਵਿੱਚ ਜਦ H1B ਪ੍ਰੋਗਰਾਮ ਸ਼ੁਰੂ ਹੋਇਆ ਸੀਗਾ ਤਾਂ ਉਦੋਂ ਤੋਂ ਹੀ ਇਦਾਂ ਜਿਹੜਾ ਉਹ ਚੱਲਦਾ ਆ ਰਿਹਾ ਆ। ਦੂਜੇ ਨੰਬਰ ਦੇ ਉੱਤੇ ਚਾਈਨਾ ਵਾਲੇ ਰਹਿੰਦੇ ਆ, 12% ਵੀਜ਼ੇ ਜਿਹੜੇ ਆ ਉਹਨਾਂ ਨੂੰ ਮਿਲਦੇ ਆ। 3 ਲੱਖ ਭਾਰਤੀ ਮੂਲ ਦੇ ਜਿਹੜੇ ਬੰਦੇ ਉਹ ਇਸ ਟਾਈਮ 2024 ਦੇ ਵਿੱਚ H1B ਵੀਜ਼ੇ ਦੇ ਉੱਤੇ ਆ, ਜਿਨ੍ਹਾਂ ਦੇ ਨਾਲ ਉਹਨਾਂ ਦੇ ਸਪਾਊਸ, ਉਹਨਾਂ ਦੇ ਬੱਚੇ ਜਿਹੜੇ ਆ ਉਹ ਹੈਗੇ ਨੇ। ਤੇ ਕੁੱਲ ਭਾਰਤੀ ਮੂਲ ਦੀ ਆਬਾਦੀ ਦਾ 10% ਹਿੱਸਾ ਜਿਹੜਾ ਆ ਉਹ H1B ਵੀਜ਼ੇ ਦੇ ਵਿੱਚ ਇਸ ਆਧਾਰ ਦੇ ਉੱਤੇ ਇੱਥੇ ਜਿਹੜਾ ਉਹ ਰਹਿ ਰਿਹਾ ਹੈਗਾ ਆ। ਇਵੈਂਚੁਅਲੀ H1B ਦੇ ਨਾਲ ਹਰਜੋਤ ਸਿੰਘ ਜੀ ਸਿਟੀਜ਼ਨਸ਼ਿਪ ਦਾ ਰਾਹ, ਗ੍ਰੀਨ ਕਾਰਡ ਦਾ ਰਾਹ ਜਿਹੜਾ ਉਹ ਬਣਦਾ ਆ। ਤੇ ਇਹ ਜਿਹੜੇ ਲੋਕ ਨੇ ਉਹ ਜਿਹੜੇ ਅਮਰੀਕਾ ਦੀ ਨਾਗਰਿਕਤਾ ਹਾਸਲ ਕਰਨ ਦੇ ਲਈ
ਉਹ ਝੱਟ ਦੇਣੀ ਉਹ ਸਾਰੀਆਂ ਚੀਜ਼ਾਂ ਜਿਹੜੀਆਂ ਉਹ ਛੱਡਦੇ ਆ। ਸੋ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਇਸ ਟਾਈਮ ਸਾਹਮਣੇ ਆ ਰਹੀਆਂ, ਪਰ ਹੁਣ ਜਿਹੜੀ ਇਨੀਸ਼ੀਅਲ ਫੀਸ $1 ਲੱਖ ਦੀ ਆਈ ਆ, ਉਹਦੇ ਨਾਲ ਕੰਮ ਕਾਫੀ ਜ਼ਿਆਦਾ ਕਸੂਤਾ ਜਿਹੜਾ ਉਹ ਬਣ ਚੁੱਕਾ ਹੈਗਾ ਆ। ਕਹਿੰਦੇ ਵੀ ਇਹਦੇ ਵਿੱਚ ਕੋਈ ਸ਼ੱਕ ਨਹੀਂ ਆ ਵੀ 20 ਤੋਂ 30 ਗੁਣਾ ਹੁਣ ਜ਼ਿਆਦਾ ਐਕਸਪੈਂਸਿਵ ਹੋਊਗਾ ਯੂਐਸ ਦੀਆਂ ਜਿਹੜੀਆਂ ਉਹ ਕੰਪਨੀਆਂ ਦੇ ਲਈ ਇਹ ਜਿਹੜੇ H1B ਦੇ ਉੱਤੇ ਲੋਕਾਂ ਨੂੰ ਹਾਇਰ ਕਰਨਾ। ਸੋ ਇੱਕ ਇਹ ਵੀ ਚੀਜ਼ ਜਿਹੜੀ ਹਰਜੋਤ ਸਿੰਘ ਜੀ ਨਾਲ ਆਪਾਂ ਦੱਸਦੇ ਜਾਈਏ, ਜਿਹੜੇ ਅਮਰੀਕਾ ਦੇ ਵਿੱਚ ਜਿਹੜੀ ਆ ਨਾ ਵੀ ਇਹ ਆਪਾਂ ਦੱਸਣਾ ਚਾਹੁੰਦੇ ਆ, ਰੈਗੂਲੇਸ਼ਨ ਇਹ ਕਹਿੰਦੀ ਆ ਵੀ ਅਮਰੀਕਨ ਵਰਕਰ ਕੰਸੀਡਰ ਕੀਤਾ ਜਾਂਦਾ ਹੈ ਕੁਆਲੀਫਾਈਡ ਜੇ ਉਸ ਨੂੰ ਇੱਕ ਸਮੇਂ ਸੀਮਾ ਦੇ ਤਹਿਤ ਟ੍ਰੇਨਿੰਗ ਦੇ ਦਿੱਤੀ ਜਾਵੇ। ਸਿਗਨੀਫੀਕੈਂਸ ਜਿਹੜਾ ਕਹਿੰਦੇ ਵੀ ਇਹ ਹੈਗਾ ਆ ਇਸ ਦੇ ਵਿੱਚ, ਤੇ ਕਹਿੰਦੇ H1B ਵੀਜ਼ਾ ਉਦੋਂ ਕੰਪਨੀਆਂ ਅਪਲਾਈ ਕਰ ਸਕਦੀਆਂ ਜਦੋਂ ਉਹਨਾਂ ਨੂੰ ਕੋਈ ਵੀ ਕੁਆਲੀਫਾਈਡ ਯੂਐਸ ਵਰਕਰ ਜਿਹੜਾ ਉਹ ਨਾ ਮਿਲੇ। ਇਸੇ ਨੂੰ ਲੈ ਕੇ ਜਿਹੜਾ ਦੇਖਿਆ ਜਾਵੇ ਸਟੀਵ ਬੈਨਨ ਤੋਂ ਲੈ ਕੇ ਮਾਗਾ ਦੇ ਵਿੱਚ ਕਹਿੰਦੇ ਵੀ ਇਹ ਤਾਂ ਸਰਾਸਰ ਜਿਹੜਾ ਉਹ ਝੂਠ ਆ, ਸਕੈਮ ਆ। ਇਦਾਂ ਕਿੱਦਾਂ ਹੋ ਸਕਦਾ ਵੀ ਤੁਸੀਂ ਅਮਰੀਕਨਸ ਨੂੰ ਟ੍ਰੇਨ ਕਰੋ ਤਾਂ ਉਹ ਤੁਹਾਡਾ ਕੰਮ ਜਿਹੜਾ ਉਹ ਨਾ ਕਰ ਸਕਦੇ ਹੋਣ, ਵੀ ਤੁਹਾਨੂੰ ਕੁਆਲੀਫਾਈਡ ਯੂਐਸ ਵਰਕਰ ਜਿਹੜਾ ਉਹ ਮਿਲ ਨਾ ਰਿਹਾ ਹੋਵੇ। ਸੋ ਕਹਿੰਦੇ ਵੀ ਜਿਹੜਾ ਅਮਰੀਕਨ ਐਪਲੀਕੈਂਟਸ ਨੂੰ ਇਸ ਦੇ ਵਿੱਚੋਂ ਬਾਹਰ ਕੱਢਣ ਦੇ ਲਈ ਜਿਹੜਾ ਬਾਹਰ ਆ ਉਹ ਇੰਟੈਂਸ਼ਨਲੀ ਹਾਈ ਜਿਹੜਾ ਹੁਣ ਰੱਖਣਾ ਜਿਹੜਾ ਉਹ ਚਾਹੀਦਾ ਆ। ਅਦਰਵਾਈਜ਼ ਕਹਿੰਦੇ ਵੀ ਬਹੁਤ ਹੀ ਘੱਟ ਜਿਹੀਆਂ ਜੌਬਸ ਹੁੰਦੀਆਂ ਜਿਹਦੇ ਵਿੱਚ ਰੇਅਰ ਨੇ ਵੀ ਇਦਾਂ ਦੀਆਂ ਕਿਸੇ ਦੀਆਂ ਐਬਿਲਿਟੀਜ਼ ਆ ਵੀ ਉਹ ਜਿਹੜਾ ਕੋਈ ਹੋਰ ਕੰਮ ਨਹੀਂ ਕਰ ਸਕਦਾ, ਜਾਂ ਕੋਈ ਟ੍ਰੇਨਿੰਗ ਜਿਹੜੀ ਉਹਨੂੰ ਕਿਸੇ ਨੂੰ ਜਿਹੜੀ ਉਹ ਨਹੀਂ ਦਿੱਤੀ ਜਾ ਸਕਦੀ, ਜਿਹਦੇ ਕਰਕੇ ਬਾਹਰੋਂ ਲੋਕਾਂ ਨੂੰ H1B ਦੇ ਉੱਤੇ ਮੰਗਾਉਣਾ ਪਵੇ। ਪਰ ਕਹਿੰਦੇ ਵੀ ਇਸ ਟਾਈਮ ਜਿਹੜਾ ਇਹ ਹਾਲਾਤ ਆ, ਕੱਲ ਮੈਂ ਸੁਣ ਰਿਹਾ ਸੀਗਾ ਹਰਜੋਤ ਸਿੰਘ ਜੀ ਸਟੀਵ ਬੈਨਨ ਨੂੰ, ਜਿਹੜੇ ਟਰੰਪ ਉਹਨਾਂ ਦੇ ਐਡਵਾਈਜ਼ਰ ਜਿਹੜੇ ਰਹੇ ਟਰੰਪ ਖਾਤਰ ਜੇਲ੍ਹ ਵੀ ਜਿਹੜੀ ਉਹ ਜਾ ਕੇ ਆਏ ਆ, ਉਹਨਾਂ ਨੇ ਕਿਹਾ ਵੀ ਬੰਦ ਕਰ ਦੇਣਾ ਚਾਹੀਦਾ ਹੈ ਟੋਟਲੀ ਵੀਜ਼ਾ। ਕਹਿੰਦਾ ਇਟਸ ਜਸਟ ਸਕੈਮ ਅਬਿਊਜ਼ ਜਿਹੜਾ ਇਸ ਦੇ ਵਿੱਚ ਹੋ ਰਿਹਾ, ਕੰਮ ਹੀ ਜਿਹੜਾ ਇਸ ਦਾ ਕੋਈ ਵੀ ਇੱਥੇ ਨਹੀਂ ਆ। ਅਮਰੀਕਨਸ ਨੂੰ ਜਾਣ ਬੁੱਝ ਕੇ ਜੌਬ ਨਾ ਦੇਣ ਦਾ ਜਿਹੜਾ ਇੱਕ ਬਹਾਨਾ, ਸਸਤੀਆਂ ਜੌਬਸ ਬਾਹਰੋਂ ਜਿਹੜੀਆਂ ਉਹ ਕਰਵਾਈਆਂ ਜਿਹੜੀਆਂ ਉਹ ਜਾ ਰਹੀਆਂ ਆ। ਤੇ ਕਹਿੰਦੇ ਵੀ ਮੈਨੂੰ ਅਫਸੋਸ ਆ ਵੀ ਜਿਹੜੇ ਸਾਡੇ ਲੀਡਰ ਆ, ਪਹਿਲੋਂ ਕਿਹਾ ਉਹਨਾਂ ਨੇ ਕੁਛ ਆ ਤੇ ਕੈਰੋਲਿਨ ਲਿਵਿਟ ਨੇ ਆ ਕੇ ਬਾਅਦ ਦੇ ਵਿੱਚ ਕਲੀਅਰ ਜਿਹੜਾ ਕੁਝ ਹੋਰ ਕੀਤਾ। ਪਹਿਲੋਂ $1 ਲੱਖ ਐਵਰੀ ਸਾਲ ਫੀਸ, ਫਿਰ ਕਹਿੰਦੇ ਵੀ ਰੀਨਿਊਅਲਸ ਦੇ ਉੱਤੇ ਨਹੀਂ, ਕਹਿੰਦੇ ਵੀ ਰੀਨਿਊਅਲਸ ਦੇ ਉੱਤੇ ਜਿਹੜੀ ਉਹ ਚੀਜ਼ ਇਹ ਫੀਸ ਵੀ ਜਿਹੜੀ ਉਹ ਚਾਹੀਦੀ ਹੈਗੀ ਆ। ਪਰ ਆਪਾਂ ਨੂੰ ਪਤਾ ਵੀ ਅਮਰੀਕਾ ਦਾ ਜੇ ਹਾਲ ਦੀ ਘੜੀ ਸੜਦਾ ਨਹੀਂ, ਵੀ ਸਰੂਗਾ ਨਹੀਂ ਵੀ ਉਸ ਤਰੀਕੇ ਦੇ ਨਾਲ ਜਿਹੜਾ ਉਹ ਗੁਜ਼ਾਰਾ ਕਰ ਸਕਣ। ਪਰ ਇੱਕ ਚੀਜ਼ ਜਿਹੜੀ ਕਲੀਅਰ ਆ ਹਰਜੋਤ ਸਿੰਘ ਜੀ, ਅਮਰੀਕਾ ਦੇ ਵਿੱਚ ਇਨੋਵੇਸ਼ਨ ਆ, ਇੰਡੀਆ ਦੇ ਵਿੱਚ ਕੰਮ ਕਰਨ ਵਾਲੇ ਬੰਦੇ ਆ। ਇਹ ਚੀਜ਼ ਜਿਹੜੀ ਉੱਥੇ ਕਲੀਅਰ ਆ। ਜੇ ਜਿਸ ਤਰੀਕੇ ਦੇ ਨਾਲ ਭਾਰਤੀ ਹੁਣ ਔਖੇ ਹੋ ਰਹੇ ਆ, ਜਿਹੜਾ ਇਹ ਪੁਲ ਟੁੱਟਾ ਆ, ਉਹਦੇ ਵਿੱਚ ਇਹ ਕਲੀਅਰ ਆ ਵੀ ਜੇ ਵਾਕਈ ਇੰਡੀਆ ਦੇ ਵਿੱਚ ਇਦਾਂ ਦੀ ਫਰੀडम ਹੁੰਦੀ ਜਾਂ ਇਦਾਂ ਦੀ ਇਨੋਵੇਸ਼ਨ ਹੁੰਦੀ, ਰਿਸਰਚ ਹੁੰਦੀ, ਤੇ ਜੇ ਇੰਨੇ ਹੀ ਸਿਆਣੇ ਆ ਤੇ ਉੱਥੇ ਵੀ ਇਹ ਸਾਰਾ ਕੁਝ ਬਣਾ ਲੈਂਦੇ। ਕਹਿੰਦੇ ਵੀ ਜੇ ਸਿਲੀਕਨ ਵੈਲੀ ਹੁੰਦੀ ਅਮਰੀਕਾ ਦੀ ਥਾਂ ਤੇ, ਇੱਥੇ ਸਿਲੀਕਨ ਵੈਲੀ ਯੂਐਸ ਦੀ ਥਾਂ ਦੇ ਉੱਤੇ, ਕੈਲੀਫੋਰਨੀਆ ਦੀ ਥਾਂ ਤੇ ਬੰਗਲੌਰ 'ਚ ਨਾ ਹੁੰਦੀ। ਹਾਂ, ਉੱਥੋਂ ਦੀ ਉਹਨੂੰ ਸਿਲੀਕਨ ਵੈਲੀ ਕਿਹਾ ਜਾਂਦਾ, ਪਰ ਦੁਨੀਆ ਦੀ ਸਿਲੀਕਨ ਵੈਲੀ ਤਾਂ ਨਹੀਂ ਨਾ ਉੱਥੇ। ਇਸੇ ਲਈ ਉਹ ਸਾਰੇ ਜਾਣੇ ਇੱਥੇ ਆ ਕੇ ਕੰਮ ਕਰਨਾ ਜਿਹੜਾ ਉਹ ਚਾਹੁੰਦੇ ਆ, ਕਿਉਂਕਿ ਜੋ ਇੱਥੇ ਸਹੂਲਤਾਂ, ਜੋ ਇੱਥੇ ਫਰੀडम्स, ਜੋ ਇੱਥੇ ਸਾਰਾ ਕੁਝ ਮਿਲਦਾ ਹੈਗਾ ਆ। ਪਰ ਇਸ ਮੌਕੇ ਜਿਹੜਾ ਹਰਜੋਤ ਸਿੰਘ ਜੀ H1B ਵੀਜ਼ੇ ਦਾ ਜਿਹੜਾ ਲੱਗਦਾ ਆ ਵੀ ਹੌਲੀ ਹੌਲੀ ਪੱਤਾ ਕੱਟਣ ਵੱਲ ਨੂੰ ਇਹ ਕੰਮ ਜਿਹੜਾ ਉਹ ਵਧਿਆ ਹੈਗਾ ਆ। ਤੁਸੀਂ ਦੇਖੋ ਇੱਕ ਹਾਇਰ ਐਕਟ ਜਿਹੜਾ ਆ ਉਹਦੇ ਜ਼ਰੀਏ 25% ਜਿਹੜਾ ਟੈਕਸ ਆ ਉਹ ਲਾਉਣ ਦੀ ਗੱਲ ਜਿਹੜੀ ਉਹ ਕੀਤੀ ਜਿਹੜੀ ਉਹ ਜਾ ਰਹੀ ਆ। ਉਧਰ ਜਿਹੜੀ ਇਹ ਵੀ ਚੀਜ਼ ਦੱਸਿਆ ਜਾ ਰਿਹਾ ਵੀ ਸਟੂਡੈਂਟ ਵੀਜ਼ੇ ਵੀ ਕਹਿੰਦੇ ਵੀ ਘੱਟ ਜਿਹੜੇ ਉਹ ਦਿੱਤੇ ਜਾਣ। ਸੋ ਕਾਫੀ ਕੁਝ ਜਿਹੜਾ ਇਸ ਟਾਈਮ ਸਰਗਰਮੀ ਆ ਕਈ ਥਾਵਾਂ ਦੇ ਉੱਤੇ ਜਿਹੜੀ ਉਹ ਚੱਲ ਰਹੀ ਹੈਗੀ ਆ। ਮਾਗਾ ਵਾਲੇ ਇਸ ਟਾਈਮ ਕਿਸੇ ਵੀ ਤਰੀਕੇ ਦੇ ਨਾਲ ਉਹ ਨਹੀਂ ਚਾਹੁੰਦੇ। ਤੇ ਬਾਕੀ ਅੱਜ UN ਦੀ ਜਿਹੜੀ ਹਰਜੋਤ ਸਿੰਘ ਜੀ ਭਾਸ਼ਣ ਦੇ ਵਿੱਚ ਟਰੰਪ ਹੋਣਾ ਨੇ ਤਾਂ ਬਾਕੀ ਮੁਲਕਾਂ ਨੂੰ ਜਿਹੜੀ ਸਲਾਹ ਦਿੱਤੀ ਹੈ, ਤੇ ਓਬਵੀਅਸਲੀ ਉਹ ਤਾਂ ਹੀ ਦਿੱਤੀ ਆ ਕਿਉਂਕਿ ਉਹ ਆਪ ਵੀ ਇੱਥੇ ਉਹੀ ਕੁਝ ਕਰ ਰਹੇ ਆ ਵੀ ਹਾਂ ਆਪਾਂ ਬਾਰਡਰ ਬਾਹਰ ਲਿਆਉਣ ਦੇ ਲਈ ਟੋਟਲੀ ਬੰਦ ਕਰ ਦਈਏ। ਜੀ। ਸੋ ਰੈਗੂਲੇਸ਼ਨ ਦੇ ਮੁਤਾਬਕ ਇਹ ਆ ਵੀ ਜਿਹੜੇ ਅਮਰੀਕਨ ਵਰਕਰਸ ਆ ਉਹਨਾਂ ਨੂੰ ਕੁਆਲੀਫਾਈਡ ਕੰਸੀਡਰ ਕੀਤਾ ਜਾਊਗਾ ਜੇ ਉਹਨਾਂ ਨੂੰ ਟ੍ਰੇਨ ਕੀਤਾ ਜਾ ਸਕੇ ਰੀਜ਼ਨੇਬਲ ਟਾਈਮ ਦੇ ਵਿੱਚ। 20 CFR ਇਹ ਜਿਹੜਾ ਸੈਕਸ਼ਨ ਹੈਗਾ 6561.17H, ਇਹਦੀ ਜਿਹੜੀ ਸਿਗਨੀਫੀਕੈਂਸ ਇਹ ਆ ਵੀ ਕੋਈ ਵੀ ਬੰਦੇ ਨੂੰ ਟ੍ਰੇਨ ਕੀਤਾ ਜਾ ਸਕਦਾ। ਪਰ ਪਿਛਲੇ ਸਮੇਂ 'ਚ ਦੇਖਿਆ H1 ਦੇ ਵਿੱਚ ਫਰਾਡ ਵੀ ਬਹੁਤ ਹੋਇਆ। ਬਹੁਤ ਸਾਰੇ ਲੋਕ ਜਿਹੜੇ ਝੂਠੀਆਂ ਡਿਗਰੀਆਂ ਲੈ ਕੇ, ਝੂਠੇ ਐਕਸਪੀਰੀਅੰਸ ਪਾ ਕੇ ਜਦੋਂ ਜੌਬ ਲੈ ਲੈਂਦੇ, ਤਾਂ ਜਿਹੜੇ ਨਵੇਂ ਗ੍ਰੈਜੂਏਟ ਹੁੰਦੇ ਆ
ਉਹਨਾਂ ਨੂੰ ਜਿਹੜੀ ਜੌਬਸ ਉਹ ਨਹੀਂ ਮਿਲਦੀ ਹੈਗੀ, ਤੇ ਨਾ ਹੀ ਕੰਪਨੀਆਂ ਨੇ ਜਿਹੜੀ ਕੋਸ਼ਿਸ਼ ਕੀਤੀ ਹੈਗੀ ਆ ਵੀ ਜਿਹੜੇ ਨਵੇਂ ਗ੍ਰੈਜੂਏਟ ਆ ਚਾਹੇ ਉਹਨਾਂ ਨੂੰ ਐਂਟਰੀ ਲੈਵਲ ਜੌਬ ਦਿੱਤੀ ਜਾਵੇ, ਪਰ ਉਹਨਾਂ ਨੂੰ ਜਿਹੜੀ ਆ ਟ੍ਰੇਨਿੰਗ ਦਿੱਤੀ ਜਾਵੇ। ਪਰ ਇਹ ਸਾਰੇ ਕਾਸੇ ਦੇ ਦੌਰਾਨ ਬਹੁਤ ਕੁਛ ਹਿਲ-ਜੁਲ ਹੋਈ। ਕਹਿੰਦੇ ਵੀ ਜਦੋਂ ਹੀ ਅਨਾਉਂਸ ਕੀਤਾ ਗਿਆ ਪ੍ਰੈਜ਼ੀਡੈਂਟ ਡੋਨਲਡ ਟਰੰਪ ਹੋਣਾ ਦਾ $1 ਲੱਖ ਦਾ ਜਿਹੜਾ ਫੀਸ ਹੋਊਗੀ, ਉਹ ਤੋਂ ਬਾਅਦ ਸੈਨ ਫਰਾਂਸਿਸਕੋ 에ਅਰਪੋਰਟ ਦੇ ਉੱਤੇ ਵੀ ਕੇਓਸ ਹੋਇਆ ਬਹੁਤ ਜ਼ਿਆਦਾ। ਇੰਡੀਆ ਤੋਂ ਕਈ 에ਅਰਲਾਈਨਸ ਦੇ ਵਿੱਚ ਜਿਹੜੇ ਲੋਕਾਂ ਨੇ ਕੋਸ਼ਿਸ਼ ਕੀਤੀ ਵੀ ਸੰਡੇ ਤੋਂ ਪਹਿਲਾਂ ਉੱਥੇ ਪਹੁੰਚਿਆ ਜਾਵੇ ਅਮਰੀਕਾ ਦੇ ਵਿੱਚ, ਹਾਲਾਂਕਿ ਬਾਅਦ 'ਚ ਉਹਨੇ ਕਲੀਅਰ ਕਰਤਾ ਸੀ ਵੀ ਐਗਜ਼ਿਸਟਿੰਗ H-1B ਵੀਜ਼ਾ ਦੇ ਉੱਤੇ ਨਹੀਂ, ਜਿਨ੍ਹਾਂ ਨੇ ਨਵਾਂ ਅਪਲਾਈ ਕਰਨਾ। ਕਈਆਂ ਨੂੰ ਪਲੇਨ ਦੇ ਵਿੱਚੋਂ ਲਾਹ ਦਿੱਤਾ ਗਿਆ ਵੀ ਤੁਹਾਡਾ ਜਿਹੜਾ ਪਲੇਨ ਆ ਉਹ ਸੇਮ ਟਾਈਮ ਤੇ ਪਹੁੰਚਣਾ ਨਹੀਂ, ਤੇ ਮੁੜ ਕੇ ਸਾਨੂੰ ਫੇਰ ਵਾਪਸ ਤੁਹਾਨੂੰ ਲਿਆਉਣਾ ਪੈਣਾ, ਤੇ ਉੱਥੇ ਬਹੁਤ ਲੜਾਈ ਝਗੜਾ ਹੋਇਆ। ਅੱਛਾ। ਇੱਕ ਰਾਈਟ ਵਿੰਗ ਵਾਲਿਆਂ ਦਾ ਜਿਹੜਾ ਹੈਗਾ ਆ ਵੈਬਸਾਈਟ ਆ 4chan ਕਰਕੇ ਉਹਨਾਂ ਨੂੰ ਗਿਣਿਆ ਜਾਂਦਾ। ਉਹਨਾਂ ਨੇ ਇੱਕ ਆਪਰੇਸ਼ਨ ਕਲੌਗ ਦਾ ਟਾਇਲਟ ਇਹ ਸ਼ੁਰੂ ਕਰ ਦਿੱਤਾ। ਉਹਦੇ 'ਚ ਕੀ ਕੀਤਾ ਵੀ ਉਹਨਾਂ ਨੇ ਜਿੰਨੀਆਂ ਇੰਡੀਆ ਤੋਂ ਫਲਾਈਟਸ ਆਉਂਦੀਆਂ ਉਹਨਾਂ ਦੀ ਬੁਕਿੰਗ ਕਰ ਦਿੱਤੀ ਇਸ ਹਿਸਾਬ ਦੇ ਨਾਲ, ਟਿਕਟ ਖਰੀਦੀ ਨਹੀਂ ਪਰ ਬਲੌਕ ਕਰ ਦਿੱਤੀ ਟਿਕਟਾਂ ਬੁਕਿੰਗ, ਬਲੌਕ ਤਾਂ ਕਿ ਕਰਤੀਆਂ ਲੋਕ ਵੀ ਜਲਦੀ ਆ ਨਾ ਸਕਣ। ਬਲੌਕ ਖਰੀਦ ਨਾ ਸਕਣ, ਟਿਕਟਾਂ ਨਾ ਖਰੀਦ ਸਕਣ, ਉਹਨਾਂ ਨੇ ਜੀ ਟਿਕਟਾਂ ਹੀ ਬਲੌਕ ਸੋ ਕਰਤੀਆਂ। ਇਹ ਰਾਈਟ ਵਿੰਗ ਫੋਰਮ ਆ 4chan, ਤੇ ਕਹਿੰਦੇ ਵੀ ਉਹਨਾਂ ਨੇ ਨਾਂ ਰੱਖਿਆ ਸੀ ਆਪਰੇਸ਼ਨ ਦਾ, ਆਪਰੇਸ਼ਨ ਕਲੌਗ ਦਾ ਟਾਇਲਟ। ਸੋ ਇਹਦੇ 'ਚ ਬਹੁਤ ਲੋਕ ਜਿਹੜੇ ਆ, ਕੋਈ ਵਿਚਾਰਾ ਕਿਸੇ ਦੇ ਫਿਊਨਰਲ ਤੇ ਗਿਆ ਸੀ, ਕਿਸੇ ਨੇ ਕੋਈ ਦੀਵਾਲੀ ਦੇ ਸੰਬੰਧ ਦੇ ਵਿੱਚ ਗਿਆ ਸੀ, ਵੱਖ-ਵੱਖ ਤਰ੍ਹਾਂ ਦੇ ਨਾਲ ਬਹੁਤ ਜ਼ਿਆਦਾ ਪੈਨਿਕ ਹੋਇਆ। ਸੋ ਅਲਟੀਮੇਟਲੀ ਅੱਜ ਵੀ ਜਿਸ ਹਿਸਾਬ ਨਾਲ ਦੇ ਨਾਲ ਲੱਗਦਾ ਪ੍ਰੈਜ਼ੀਡੈਂਟ ਡੋਨਲਡ ਟਰੰਪ ਉਹਨਾਂ ਨੇ ਕਲੀਅਰਲੀ ਦੁਨੀਆ ਨੂੰ ਦੱਸ ਦਿੱਤਾ ਵੀ ਭਾਈ ਸਾਡਾ ਤਾਂ ਆਹ ਆ ਮਕਸਦ, ਬਾਰਡਰ ਅਸੀਂ ਕ੍ਰਾਸ ਕਰਤੇ ਆ, ਬਾਹਰਲੇ ਲੋਕਾਂ ਨੂੰ ਅਸੀਂ ਮੰਗਦੇ ਨਹੀਂ ਇੱਥੇ ਆਣ, ਤੇ ਤੁਸੀਂ ਵੀ ਆਪਣੇ ਮੁਲਕਾਂ ਦੇ ਵਿੱਚ ਬਾਰਡਰ ਕਲੋਜ਼ ਕਰੋ, ਆਪਣੇ ਮੁਲਕ ਦੇ ਵਿੱਚ ਜਿਹੜੀ ਆ ਉਹ ਤਰੱਕੀ ਕਰੋ। ਪਰ ਇਹਦਾ ਅਸਰ ਜਿਹੜਾ ਆ ਬਹੁਤ ਵੱਡਾ ਪੈਣ ਜਾ ਰਿਹਾ ਆ, ਜਿਸ ਤਰ੍ਹਾਂ ਤੁਸੀਂ ਦੱਸਿਆ ਹੀ ਆ ਵੀ 3.5 ਲੱਖ ਦੇ ਕਰੀਬ ਭਾਰਤੀ ਮੂਲ ਦੇ ਲੋਕ H-1B ਵੀਜ਼ੇ ਤੇ ਆ। ਰਿਨਿਊਅਲ ਦੇ ਉੱਤੇ ਕੀ ਹੋਊਗਾ, ਜਿਸ ਤਰ੍ਹਾਂ ਸਟੀਵ ਬੈਨਨ ਕਹਿ ਰਹੇ ਹੈਗੇ ਆ, ਆਲਰੇਡੀ 43% ਇਸ ਸਾਲ ਜਿਹੜੇ ਸਟੂਡੈਂਟਸ ਆ ਇੰਡੀਆ ਤੋਂ ਘੱਟ ਆਏ ਆ, 12% ਦੇ ਕਰੀਬ ਚਾਈਨਾ ਤੋਂ ਘੱਟ ਆਏ ਆ, ਕਿਉਂਕਿ ਹੁਣ ਕਲੀਅਰ ਆ ਕਿ ਜਿਹੜਾ ਵੀ ਕੋਈ ਸਟੂਡੈਂਟ ਇੱਥੇ ਗ੍ਰੈਜੂਏਟ ਹੋਊਗਾ ਉਹਨੂੰ ਆਈ ਡੋਂਟ ਥਿੰਕ ਉਹਨੂੰ ਜੌਬ ਮਿਲੂਗੀ ਜੇ ਉਹਦੇ ਕੋਲ ਜਿਹੜਾ ਸਟੂਡੈਂਟ ਵੀਜ਼ਾ ਆ, ਕਿਉਂਕਿ $1 ਲੱਖ ਕਿਹੜੀ ਕੰਪਨੀ ਆ ਉਹਨਾਂ ਨੂੰ ਨਵੇਂ ਗ੍ਰੈਜੂਏਟ ਨੂੰ ਜਿਹੜੀ ਹਾਇਰ ਕਰਨ ਦੇ ਲਈ ਦਊਗੀ। ਸੋ ਅਲਟੀਮੇਟਲੀ ਉਹਨਾਂ ਨੂੰ ਆਪਣੇ ਮੁਲਕਾਂ ਦੇ ਵਿੱਚ ਜਿਹੜਾ ਵਾਪਸ ਜਾਣਾ ਪਊਗਾ। ਇਸ ਕਰਕੇ ਹਾਲਾਂਕਿ ਬਹੁਤ ਵਾਰ ਜਿਹੜੇ ਇੰਡੀਅਨ ਮੂਲ ਦੇ ਲੋਕ ਆ, ਜਦੋਂ ਪ੍ਰਾਈਮ ਮਿਨਿਸਟਰ ਮੋਦੀ ਵੀ ਆਉਂਦਾ ਆ ਤਾਂ ਕਹਿੰਦੇ ਵੀ ਵਿਸ਼ਵ ਗੁਰੂ ਬਣਨ ਜਾ ਰਹੇ ਆ, ਅਸੀਂ ਇੰਡੀਆ ਨੂੰ ਆਹ ਚਾਹੁੰਦੇ ਆ ਤੇ ਆਹ ਚਾਹੁੰਦੇ ਆ, ਪਰ ਬਹੁਤ ਘੱਟ ਲੋਕ ਹੈਗੇ ਆ ਜਿੰਨੇ ਕੁ ਮੈਂ ਇੰਟਰਵਿਊ ਸੁਣੀਆਂ ਹੈਗੀਆਂ, ਚਾਹੇ ਉਹ ਇੰਡੀਆ ਦੇ ਕੋਈ ਵੀ ਜਿਹੜੇ ਪ੍ਰੋਫੈਸਰਸ ਆ ਜਾਂ ਉਸ ਫੀਲਡ ਵਾਲੇ ਆ। ਬਹੁਤੇ ਲੋਕ ਇਹ ਕਹਿ ਰਹੇ ਨਹੀਂ ਹੁਣ ਅਸੀਂ ਹੋਰ ਪਾਸੇ ਦੇਖ ਰਹੇ ਆ, ਆਸਟ੍ਰੇਲੀਆ, ਨਿਊਜ਼ੀਲੈਂਡ, ਕੈਨੇਡਾ, ਚਾਈਨਾ ਵਾਲੇ ਜਿਹੜੇ ਆ ਉਹ ਇੱਕ ਨਵਾਂ ਵੀਜ਼ਾ ਖੋਲਣ ਜਾ ਰਹੇ ਆ, ਸਾਊਥ ਕੋਰੀਆ ਵਾਲੇ ਜਿਹੜੇ ਆ ਉਹ ਕੋਸ਼ਿਸ਼ ਕਰ ਰਹੇ, ਇੰਗਲੈਂਡ ਵਾਲਿਆਂ ਨੇ ਫੀਸ ਮਾਫ ਕਰ ਦਿੱਤੀ ਆ। ਸੋ ਬਾਕੀ ਮੁਲਕ ਜਿਹੜੇ, ਪਰ ਇੰਡੀਆ ਵਾਲੇ ਮੈਜੋਰਟੀ ਕੀ 90-95% ਇਹੀ ਕਹਿ ਰਹੇ ਹੈਗੇ ਆ ਵੀ ਆਪਾਂ ਵਾਪਸ ਨਹੀਂ ਇੰਡੀਆ ਜਾਣਾ, ਹੋਰ ਕਿਸੇ ਮੁਲਕ ਜਿਹੜੇ ਆ ਉਹ ਚਲੇ ਜਾਵਾਂਗੇ। ਦੇਖੋ ਹਰਜੋਤ ਸਿੰਘ ਜੀ, ਜਿਹੜਾ ਇਸ ਸਿਸਟਮ ਦੇ ਵਿੱਚ ਰਹਿ ਗਿਆ, ਉਹਨੇ ਜਿੰਨੇ ਉੱਥੇ ਦਾ ਸਿਸਟਮ ਦੇਖਿਆ ਤੇ ਇੱਥੇ ਦਾ ਸਿਸਟਮ ਦੇਖਿਆ, ਉਹ ਕਹਿੰਦਾ ਯਾਰ ਇਹਦੇ ਨਾਲ ਦਾ ਮਿਲਦਾ ਜੁਲਦਾ ਸਿਸਟਮ ਜਿਹੜਾ ਉਹ ਹੋਵੇ। ਤੁਸੀਂ ਦੇਖ ਲਓ ਜਿਹੜੇ ਵੀ ਇਹ ਕਹਿ ਰਹੇ ਆ ਉਹ ਉਹਨਾਂ ਮੁਲਕਾਂ ਦੀ ਉਹੀ ਗੱਲ ਕਰ ਰਹੇ ਆ ਜਿੱਥੇ ਵੈਸਟ ਵਾਲਾ ਜਿਹੜਾ ਉਹ ਸਿਸਟਮ ਆ, ਜਿੱਥੇ ਉਹਨਾਂ ਨੂੰ ਪਤਾ ਵੀ ਭਾਈ ਇੱਕ ਹਿਊਮਨ ਕਦਰਾਂ ਕੀਮਤਾਂ ਦੀ ਜਿਹੜੀ ਆ ਉੱਥੇ ਕੋਈ ਨਾ ਕੋਈ ਕੀਮਤ ਹੈਗੀ ਆ। ਅਦਰਵਾਈਜ਼ ਨਹੀਂ ਤਾਂ ਕੌਣ ਪੁੱਛਦਾ ਆ। ਹੋਰ ਜਿਹੜੇ ਦੁਨੀਆ ਦੇ ਉੱਤੇ ਤਕਰੀਬਨ 200 ਮੁਲਕ ਨੇ, ਕਿਉਂ ਵੈਸਟ ਵਾਲੇ ਮੁਲਕਾਂ 'ਚ ਸਾਰੇ ਜਾਣੇ ਜਾਣਾ ਚਾਹੁੰਦੇ ਆ? ਰਿਸ਼ਵਤਖੋਰੀ ਨਹੀਂ ਆ, ਸਾਫ਼ ਸਫਾਈ ਆ, ਲੋਕ ਐਥਿਕਸ ਦੇ ਨਾਲ, ਮੋਰਲਸ ਦੇ ਨਾਲ ਜਿਹੜਾ ਉੱਥੇ ਉਹ ਰਹਿੰਦੇ ਆ, ਡੈਮੋਕ੍ਰੇਸੀ ਦੀ ਅਸਲੀ ਪਰਿਭਾਸ਼ਾ ਜਿਹੜੀ ਉੱਥੇ ਉਹਨਾਂ ਨੂੰ ਨਜ਼ਰ ਜਿਹੜੀ ਆਉਂਦੀ ਆ। ਐਵੇਂ ਤਾਂ ਨਹੀਂ ਇੰਡੀਆ ਦਾ ਜਿਹੜਾ ਅਲੀਟ ਆ ਉਹ ਰਾਤੋਂ ਰਾਤ $1000 ਵਾਲੀ ਟਿਕਟ 8-8000 ਦੇ ਵਿੱਚ ਲੈ ਕੇ ਜਿਹੜਾ ਉਹ ਇੱਥੇ ਭੱਜ ਕੇ ਆਇਆ, ਜਦ ਅਜੇ ਕਲੈਰਿਟੀ ਜਿਹੜੀ ਉਹ ਨਹੀਂ ਸੀ। ਕਈ ਤਾਂ ਇੱਕ ਦਿਨ ਗਏ ਆ ਤੇ ਅਗਲੇ ਦਿਨ ਹੀ ਇੱਕ ਜਹਾਜ਼ ਉਤਰਿਆ ਤੇ ਦੂਜੇ ਤੇ ਚੜ੍ਹ ਗਏ। ਉਹ ਹਿਸਾਬ ਜਿਹੜਾ ਉਹਨਾਂ ਨੇ ਕੀਤਾ। ਉਹ ਕਿਉਂ ਨਹੀਂ ਉੱਥੇ ਉਹ ਰਹਿਣਾ ਚਾਹੁੰਦੇ? ਰੀਜ਼ਨ ਉਹਨਾਂ ਨੂੰ ਪਤਾ ਆ, ਕਿਉਂ ਰੌਲਾ ਪਾਉਂਦੇ ਆ। ਕਈ ਤੇ ਜਾਂਦੇ ਆ ਵੀ ਅਮਰੀਕਾ ਦਾ ਭੱਠਾ ਬਹਿ ਜਾਣਾ, ਅਸਲ 'ਚ ਗੱਲ ਇਹ ਆ ਵੀ ਉਹਨਾਂ ਦਾ ਭੱਠਾ ਬਹਿ ਜਾਣਾ, ਉਹਨਾਂ ਦੇ ਪਰਿਵਾਰਾਂ ਦਾ ਬਣਨਾ ਨਹੀਂ ਉੱਥੇ ਕੁਛ ਵੀ। ਉਹਨਾਂ ਨੂੰ ਪਤਾ ਵੀ ਜੋ ਸਿਸਟਮ ਇੰਡੀਆ ਦੇ ਵਿੱਚ ਹੈਗਾ ਆ, ਇਹ ਕਹਿਣ ਨੂੰ ਗੱਲਾਂ ਸੋਹਣੀਆਂ ਲੱਗਦੀਆਂ ਵੀ ਹਾਂ ਇੱਥੇ ਸਿਲੀਕਨ ਵੈਲੀ ਜਿਹੜੀ ਉਹੀ ਬਣਾ ਲਾਂਗੇ, ਪਰ ਭਾਈ ਕਿੱਦਾਂ, ਕਿੱਥੇ ਆ ਇਨੋਵੇਸ਼ਨ, ਕਿੱਥੇ ਆ ਉਹ ਸਾਰੀਆਂ ਚੀਜ਼ਾਂ? ਉਹ ਹੈ ਨਹੀਂ ਆ ਉੱਥੇ। ਉੱਥੇ ਦੀ ਜਿਹੜੀ ਅਮਰੀਕਨ ਕੰਪਨੀਆਂ ਦੀ ਆਊਟਸੋਰਸਿੰਗ ਦੀ ਕਰਕੇ ਉੱਥੇ ਦਾ IT ਸੈਕਟਰ ਜਿਹੜਾ ਉਹ ਚੱਲ ਰਿਹਾ ਆ। ਮੁੱਕ ਦੀ ਗੱਲ ਜਿਹੜੀ ਇਹ ਆ, ਜਿਹੜੀ ਅਸਲੀਅਤ ਇਹ ਆ ਵੀ ਅਮਰੀਕਾ ਦੇ ਕਰਕੇ ਹੀ ਉੱਥੇ ਦੀ IT ਸੈਕਟਰ ਜਿਹੜਾ ਉਹ ਚੱਲ ਰਿਹਾ,
ਜਾਂ ਤਾਂ ਕਹੋ ਨਾ ਵੀ ਉੱਥੇ ਬਹੁਤ ਤਗੜੀਆਂ ਜਿੰਨੀਆਂ ਕੋਈ ਇਨੋਵੇਸ਼ਨਸ ਹੋ ਰਹੀਆਂ, ਕੋਈ ਨਵਾਂ ਪਲੇਟਫਾਰਮ ਬਣਦਾ, ਕੋਈ ਨਵੀਂ ਚਿਪ ਬਣਦੀ, ਕੋਈ ਕਿਸੇ ਵੀ ਤਰੀਕੇ ਦੀ ਕੋਈ ਐਡਵਾਂਸਮੈਂਟ ਟੈਕਨੋਲੋਜੀ ਦੇ ਵਿੱਚ ਆਉਂਦੀ, ਤੇ ਕਿੱਥੋਂ ਨਿਕਲ ਕੇ ਆਉਂਦੀ ਆ? ਅਮਰੀਕਾ ਦੇ ਵਿੱਚੋਂ, ਅਮਰੀਕਾ ਦੀ ਸਿਲੀਕਨ ਵੈਲੀ ਦੇ ਵਿੱਚੋਂ। ਬੰਗਲੌਰ ਚੋਂ ਇਦਾਂ ਦੀ ਕੋਈ ਖਬਰ ਨਹੀਂ ਸੁਣੀ, ਹੈਦਰਾਬਾਦ ਚੋਂ ਇਦਾਂ ਦੀ ਖਬਰ ਨਹੀਂ ਸੁਣੀ, ਇੰਡੀਆ ਚੋਂ ਕਦੀ ਇਦਾਂ ਦੀ ਖਬਰ ਨਹੀਂ ਜਿਹੜੀ ਉਹ ਸੁਣੀ ਹੈਗੀ। ਸੋ ਇਹ ਕਲੀਅਰ ਆ ਕਿਉਂ ਉੱਥੇ ਲੱਤ ਮਾਰ ਕੇ ਮੋਦੀ ਦੇ ਜਿਹੜੇ ਆ ਉਹ ਵਿਕਾਸ ਦੇ ਮਾਡਲ ਨੂੰ ਕਿਉਂ ਅਮਰੀਕਾ ਦੇ ਵਿੱਚ ਜਿਹੜੇ ਉਹ ਆ ਕੇ ਵਸਣਾ ਚਾਹੁੰਦੇ ਆ, ਜਦ ਕਿ ਉਹਨਾਂ ਨੂੰ ਪਤਾ ਵੀ ਇਸ ਟਾਈਮ ਹਾਲਾਤ ਇੱਥੇ ਕਿੱਦਾਂ ਦੇ ਜਿਹੜੇ ਉਹ ਚੱਲ ਰਹੇ ਆ। ਉਹਦੇ ਪਿੱਛੇ ਕਾਰਨ ਸੱਚ ਇਹੀ ਆ ਵੀ ਅਮਰੀਕਾ ਵਰਗੀ ਜਿਹੜੀ ਚੀਜ਼ ਆ, ਅਮਰੀਕਾ ਵਰਗੀ ਇਨੋਵੇਸ਼ਨ, ਅਮਰੀਕਾ ਵਰਗੀ ਰਹਿਣ ਦਾ ਜਿਹੜੀ ਲਾਈਫ ਦੇ ਵਿੱਚ ਇੱਕ ਹੈਪੀਨੈਸ ਜਿਹੜੀ ਉਹ ਚਾਹੁੰਦੇ ਆ, ਉਹ ਹੋਰ ਕਿਤੇ ਜਿਹੜੀ ਉਹਨਾਂ ਨੂੰ ਨਹੀਂ ਮਿਲਣੀ ਹੈਗੀ। ਇੰਡੀਆ ਵਾਲੇ ਉਹ ਸਵਦੇਸ਼ੀ ਚੀਜ਼ਾਂ ਖਰੀਦਣ ਦੀਆਂ ਗੱਲਾਂ ਤਾਂ ਮੋਦੀ ਕਰੀ ਜਾ ਸਕਦਾ ਆ, ਪਰ ਉਹਦੇ ਨਾਲ ਬਣਨਾ ਬਣਾਉਣਾ ਕੁਛ ਨਹੀਂ ਆ। ਜਦ ਕਿ ਉੱਥੇ ਦੀ ਮਾਰਕੀਟ ਪਹਿਲਾਂ ਹੀ ਚਾਈਨਾ ਦੇ ਮਾਲ ਦੇ ਨਾਲ ਭਰੀ ਪਈ ਆ। ਉੱਥੇ ਉਹਨਾਂ ਨੇ ਸਵਦੇਸ਼ੀ ਜਿਹੜਾ ਉੱਥੇ ਕੀ ਬਣਾ ਕੇ ਜਿਹੜਾ ਉਹ ਵੇਚ ਲੈਣਾ ਹੈਗਾ ਆ। ਇੰਡੀਆ ਦੀ ਸਿਲੀਕਨ ਵੈਲੀ ਜਿਹੜੀ ਹੈਗੀ ਆ ਬੰਗਲੌਰ ਦੇ ਵਿੱਚ, ਉਹਦੇ ਸੰਬੰਧ ਦੇ ਵਿੱਚ ਇੱਕ ਕਿਸੇ ਨੇ ਡਾਕੂਮੈਂਟਰੀ ਬਣਾਈ ਆ ਅਮਰੀਕਨ ਨੇ। ਉਹ ਕਹਿੰਦਾ ਵੀ ਕਈ ਵਾਰ 24-24 ਘੰਟੇ ਬਿਜਲੀ ਨਹੀਂ ਆਉਂਦੀ, ਲੋਕਾਂ ਨੂੰ ਪਾਣੀ ਨਹੀਂ ਮਿਲ ਰਿਹਾ, ਕਈ ਵਾਰੀ ਟ੍ਰੈਫਿਕ ਇੰਨਾ ਜਾਮ ਆ, ਹੈਲਥ ਸਿਸਟਮ ਕੋਈ ਨਹੀਂ, ਇੰਨੀ ਜ਼ਿਆਦਾ ਪੋਪੂਲੇਸ਼ਨ ਵੱਧ ਗਈ ਆ। ਸੋ ਕਹਿੰਦਾ ਕੰਪੇਅਰ ਕਰਦੇ ਆ ਅਮਰੀਕਾ ਦੀ ਸਿਲੀਕਨ ਵੈਲੀ ਨੂੰ। ਸੋ ਦੂਸਰਾ ਇਹ ਆ ਵੀ ਬਹੁਤ ਲੋਕ ਇਹ ਸੋਚ ਰਹੇ ਲੈ ਜੀ ਹੁਣ ਤਾਂ ਅਮਰੀਕਾ ਵਾਲਿਆਂ ਨੇ ਆਊਟਸੋਰਸਿੰਗ ਕਰ ਦੇਣੀ ਆ ਕੰਪਨੀਆਂ ਇੰਡੀਆ 'ਚ, ਇਹਨਾਂ ਦਾ ਕਿੱਦਾਂ ਸਰਨਾ? ਆਊਟਸੋਰਸਿੰਗ ਤੇ ਨਵਾਂ ਬਿੱਲ ਆ ਰਿਹਾ ਹੈਗਾ। ਆਊਟਸੋਰਸਿੰਗ ਤੇ ਉਹ ਕਹਿੰਦੇ ਵੀ 25% ਟੈਰਿਫ ਲਾਣਾ, ਤੇ ਇੱਕ ਦੋ ਸੈਨੇਟਰ ਤਾਂ ਇਦਾਂ ਦਾ ਬਿੱਲ ਆ ਰਹੇ ਆ ਕਿ ਜਿਹੜੀ ਵੀ ਅਮਰੀਕਨ ਕੰਪਨੀ ਬਾਹਰ ਆਊਟਸੋਰਸ ਕਰ ਰਹੀ ਆ, ਉਹਨਾਂ ਦਾ ਕੋਈ ਵੀ ਟੈਕਸ ਡਿਡਕਟੀਬਲ ਨਹੀਂ ਹੋਊਗਾ ਉਹ। ਸੋ ਨੈਚੁਰਲੀ ਜੇ ਉਹ ਤਨਖਾਹਾਂ ਦਊਗੇ ਕਿਸੇ ਨੂੰ, ਉਹ ਟੈਕਸ ਡਿਡਕਟੀਬਲ ਦੇ ਵਿੱਚ ਨਹੀਂ ਹੋਊਗੀਆਂ। ਸੋ ਇਦਾਂ ਦੇ ਜਿਹੜੇ ਬਿੱਲ ਵੀ ਆ ਰਹੇ ਆ। ਸੋ ਅਲਟੀਮੇਟਲੀ ਕੀ ਆ, ਅਮਰੀਕਨ ਦੇ ਵਿੱਚ ਜਿਹੜੇ ਆ ਬਾਈ ਅਮਰੀਕਨ ਹਾਇਰ ਅਮਰੀਕਨ ਵਾਲੀ ਜਿਹੜੀ ਗੱਲ ਆ, ਉਹੀ ਅੱਗੇ ਚੱਲ ਰਹੀ ਹੈਗੀ ਆ। ਤੇ ਆਪਾਂ ਰਾਜਕਾਨੀ ਵੀਰ ਸਿੰਘ ਜੀ ਆਪਾਂ ਬ੍ਰੇਕ ਲੈਂਦੇ ਆ, ਤੇ ਬ੍ਰੇਕ ਤੋਂ ਬਾਅਦ ਕਿਹੜੀਆਂ ਹਿੰਦੂ ਆਰਗੇਨਾਈਜੇਸ਼ਨਸ SV 509 ਬਿੱਲ ਦੇ ਵਿੱਚ ਜਿਨ੍ਹਾਂ ਨੇ ਲੈਟਰ ਆਲਰੇਡੀ ਭੇਜ ਦਿੱਤੇ ਹੈਗੇ ਆ ਕੈਲੀਫੋਰਨੀਆ ਦੇ ਗਵਰਨਰ ਗੈਬਨ ਨਿਊਸਮ ਨੂੰ, ਤੇ ਕਿਹੜੀ-ਕਿਹੜੀ ਸਿੱਖ ਜਥੇਬੰਦੀ ਆ ਤੁਸੀਂ ਸੋਚੋ, ਜਾਂ ਜਿੱਥੇ-ਜਿੱਥੇ ਤੁਸੀਂ ਗੁਰੂ ਘਰਾਂ 'ਚ ਜਾਂਦੇ ਆ ਉਹਨਾਂ ਨੇ ਵੀ ਉਹ ਲੈਟਰ ਭੇਜੇ ਕਿ ਨਹੀਂ? 40 ਤੇ 50 ਦੇ ਕਰੀਬ ਜਿਹੜੇ ਹਿੰਦੂ ਆਰਗੇਨਾਈਜੇਸ਼ਨਸ ਜਿਨ੍ਹਾਂ 'ਚ ਮੰਦਿਰ ਵੀ ਹੈਗੇ ਆ, ਉਹ ਆਲਰੇਡੀ ਲੈਟਰ ਜਿਹੜੇ ਆ ਗਵਰਨਰ ਨੂੰ ਭੇਜ ਚੁੱਕੇ ਆ। ਉਹਨਾਂ ਦੇ ਵਿਰੋਧ ਨਾਂ ਦੇ ਲਈ। ਆਪਾਂ ਤੁਹਾਡੇ ਨਾਲ ਡਿਸਕਸ ਕਰਾਂਗੇ ਤਾਂ ਕਿ ਸਾਰਿਆਂ ਨੂੰ ਪਤਾ ਲੱਗ ਸਕੇ, ਤੇ ਸ਼ੋਅ ਵੀ ਕਰਾਂਗੇ ਲੇਟਰ ਔਨ, ਸ਼ਾਇਦ ਜੇ ਆਪਾਂ ਸਕਰੀਨ ਦੇ ਉੱਤੇ ਸ਼ੋਅ ਕਰ ਸਕਦੇ ਹੋਈਏ। ਜੀ, ਮਿਲ ਲੈਨੇ ਇੱਕ ਬ੍ਰੇਕ ਪਹਿਲਾਂ।
ਬ੍ਰੇਕ ਤੋਂ ਬਾਅਦ ਇੱਕ ਵਾਰੀ ਫਿਰ ਆਪ ਸਭ ਦਾ ਸਵਾਗਤ ਹੈ ਸੋ ਤੇ ਪ੍ਰੋਗਰਾਮ ਅਪਡੇਟ ਅਮਰੀਕਾ 'ਚ। ਹਰਜੋਤ ਸਿੰਘ ਜੀ, ਜੀ ਆਇਆਂ ਨੂੰ, ਸਵਾਗਤ ਹੈ। ਸਤਿ ਸ੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ, ਧੰਨਵਾਦ, ਜੀ ਆਇਆਂ ਨੂੰ। ਅਗਲੀਆਂ ਖਬਰਾਂ ਵੱਲ ਚੱਲੀਏ ਤੇ ICC ਨੇ ਚਾਰਜ ਕੀਤਾ ਹੈਗਾ ਜਿਹੜਾ ਫਿਲੀਪਾਈਨ ਦਾ ਪ੍ਰੈਜ਼ੀਡੈਂਟ ਰੋਦਰੀਗੋ ਡਿਊਟਰੇ ਆ, ਉਹਦੇ ਅਗੇਂਸਟ ਚਾਰਜਸ ਆ। ਉਸਨੇ ਵੀ ਬਹੁਤ ਜ਼ਿਆਦਾ ਕਿਲਿੰਗ ਕੀਤੀਆਂ ਸੀਗੀਆਂ, ਘੱਟੋ ਘੱਟ 76 ਲੋਕਾਂ ਨੂੰ ਜਿਹੜਾ ਉਹ ਸਿੱਧਾ ਉਹਦੇ ਵਿੱਚ ਇਨਵੋਲਵ ਸੀਗਾ। ਇੰਟਰਨੈਸ਼ਨਲ ਕ੍ਰਿਮੀਨਲ ਕੋਰਟ ਨੇ ਇਹ ਜਿਹੜਾ ਰਿਵੀਲ ਕੀਤਾ ਹੈਗਾ। ਤੁਹਾਨੂੰ ਯਾਦ ਹੋਊਗਾ ਫਿਲੀਪਾਈਨਸ ਦੇ ਵਿੱਚ ਜਿਹਦੇ ਕੋਲ ਥੋੜੀ ਬਹੁਤੀ ਡਰੱਗ ਵੀ ਮਿਲਦੀ ਸੀ ਤੇ ਉਹਨੂੰ ਜਿਹੜਾ ਹੈਂਗ ਕਰ ਦਿੱਤਾ ਜਾਂਦਾ ਸੀ, ਉਹਨੂੰ ਮਾਰ ਦਿੱਤਾ ਜਾਂਦਾ ਸੀ। ਜਦੋਂ ਮੇਅਰ ਸੀਗਾ 2013 ਤੋਂ ਲੈ ਕੇ 2016 ਤਾਈਂ ਉੱਥੇ ਡਵਾਇਓ ਸਿਟੀ ਦੇ ਵਿੱਚ ਉਦੋਂ 19 ਲੋਕਾਂ ਨੂੰ ਜਿਹੜਾ ਮਾਰਿਆ ਗਿਆ ਸੀਗਾ। ਕਲੀਅਰੈਂਸ ਆਪਰੇਸ਼ਨ ਕਰਕੇ ਇਹ ਡੋਟਰੇ ਨੇ ਕੀਤਾ ਸੀ। ਇਹਨੂੰ ਫਿਲੀਪਾਈਨਸ ਦੀ ਅਥਾਰਟੀ ਨੇ ਮਾਰਚ ਮਹੀਨੇ ਦੇ ਵਿੱਚ ਅਰੈਸਟ ਵੀ ਕਰ ਲਿਆ ਸੀਗਾ। ICC ਜਿਹੜੀ ਫੈਸਿਲਿਟੀ ਆ ਉਹ ਨੀਦਰਲੈਂਡ ਦੇ ਵਿੱਚ ਇਸ ਟਾਈਮ ਇਹ ਜੋ ਮਾਰਕੋਸ ਹੈਗਾ, ਸੌਰੀ ਜਿਹੜਾ ਫਿਲੀਪੀਨ ਦਾ ਸਾਬਕਾ ਪ੍ਰੈਜ਼ੀਡੈਂਟ ਡੁਟਰੇ ਆ, ਉਹ ਉੱਥੇ ਰੱਖਿਆ ਹੋਇਆ ਹੈਗਾ। ਜੀ ਬਿਲਕੁਲ। ਸੋ ਉਮਰ ਜਿਹੜੀ ਆ ਹਰਜੋਤ ਸਿੰਘ ਜੀ ਇਹ 70 ਦੇ ਵਿੱਚ ਜਿਹੜਾ ਉਹ ਹੈਗਾ ਆ, ਤੇ ਹੁਣ ਇਹ ਉੱਥੇ ਜਾ ਕੇ ਗੱਲਾਂ ਪਤਾ ਕੀ ਕਹਿੰਦਾ ਮੈਨੂੰ ਕੁਛ ਨਹੀਂ ਚੇਤਾ, ਮੈਨੂੰ ਚੇਤਾ ਜਿਹੜਾ ਉਹ ਭੁੱਲ ਗਿਆ। ਸੋ ਇਨਸੈਨਿਟੀ ਵਾਲੀ ਇੱਕ ਹਿਸਾਬ ਦੇ ਨਾਲ ਪਲੀ ਲੈ ਕੇ ਜਿਹੜਾ ਇੰਟਰਨੈਸ਼ਨਲ ਕ੍ਰਿਮੀਨਲ ਕੋਰਟ ਦੇ ਵਿੱਚ ਇਹ ਪਹੁੰਚਿਆ, ਜਿਹੜਾ ਉਹ ਹੈਗਾ ਆ। ਜਿਹੜੇ ਡੁਆਰਟੇ ਦੇ ਸਪੋਰਟਰ ਨੇ ਜਿਹੜੇ ਉਹ ਕਹਿੰਦੇ ਵੀ ਜਿਹੜਾ ਮੌਜੂਦਾ ਪ੍ਰੈਜ਼ੀਡੈਂਟ ਆ ਉਹਦਾ ਜਿਹੜਾ ਰਾਈਵਲ ਆ ਉਹ ਜਾਣਬੁੱਝ ਕੇ ਉਸਨੇ ਅਰੈਸਟ ਜਿਹੜਾ ਉਹ ਕਰਵਾਇਆ ਆ ਤੇ ਇਸ ਨੂੰ ਸਰੈਂਡਰ ਕਰਵਾਤਾ ਸੀਗਾ ਕੋਰਟ ਦੇ ਜਿਹੜਾ ਉਹ ਮੋਹਰੇ। ਤੇ ਜਿਹੜੇ ਸਪੋਰਟਰਸ ਆ ਉਹ ਇਸ ਦੇ ਵਿੱਚ ਦਾਵਾ ਜਿਹੜਾ ਉਹ ਕਰ ਰਹੇ ਆ। ਅੱਜ ਸ਼ੁਰੂ ਹੋਣੀ ਸੀਗੀ ਇਸ ਦੀ ਕੋਰਟ ਦੀ ਹੀਅਰਿੰਗ, ਪਰ ਇਸ ਨੂੰ ਪੋਸਟਪੋਨ ਕਰ ਦਿੱਤਾ ਗਿਆ ਹੈ ਕਿਉਂਕਿ ਜਿਹੜੇ ਜੱਜਿਸ ਦੇ ਮੋਹਰੇ ਡੁਟਰਟੇ ਦੀ ਜਿਹੜੀ ਅਟਰਨੀਜ਼ ਨੇ ਆਰਗੂਮੈਂਟ ਪੇਸ਼ ਕੀਤੇ ਆ ਵੀ ਉਹ ਟਰਾਇਲ ਸਟੈਂਡ ਕਰਨ ਦੇ ਲਈ, ਵੀ ਟਰਾਇਲ ਦਾ ਸਾਹਮਣਾ ਕਰਨ ਦੇ ਲਈ ਉਹ ਠੀਕ ਨਹੀਂ ਹੈਗਾ। ਕਹਿੰਦੇ ਵੀ ਉਹ ਆਰਗੂਮੈਂਟਸ ਨੂੰ ਉਹ ਵੈਲੂਏਟ ਕਰਨਗੇ ਤੇ ਫਿਰ ਅੱਗੇ ਜਿਹੜਾ ਉਹ ਫੈਸਲਾ ਜਿਹੜਾ ਉਹ ਲਿਆ ਜਾਵੇਗਾ। ਸੋ ਇਵੈਂਚੁਅਲੀ ਇਹ ਆ ਹਰਜੋਤ ਸਿੰਘ ਜੀ ਵੀ ਹਰ ਕੀਤੀ ਕਰਤੂਤ ਦਾ ਸਾਹਮਣਾ ਕਿਤੇ ਨਾ ਕਿਤੇ ਜਿਹੜੇ ਆ ਉਹ ਲੋਕਾਂ ਨੂੰ ਆਪਣੀ ਇਸੇ ਹੀ ਜੀਵਨ ਦੇ ਵਿੱਚ ਕਰਨਾ ਪੈ ਜਾਂਦਾ ਹੈ ਜੀ। ਅਗਲੀ ਜਿਹੜੀ ਹਰਜੋਤ ਸਿੰਘ ਦੀ ਗੱਲ ਕਰਦੇ ਹਾਂ, ਜਿਸ ਗੱਲ ਦੇ ਉੱਤੇ ਤੁਸੀਂ ਗੱਲ ਛੱਡ ਕੇ ਗਏ ਸੀਗੇ ਵੀ SB 509 ਦਾ ਮੁੱਦਾ ਦਿਨ ਬ ਦਿਨ ਇਹ ਲੱਗ ਰਿਹਾ ਆ ਹਰਜੋਤ ਸਿੰਘ ਜੀ। ਦੇਖੋ ਆਪਾਂ ਕੋਸ਼ਿਸ਼ ਕਰ ਰਹੇ ਹਾਂ, ਮਿਹਨਤ ਕਰ ਰਹੇ ਆ ਸਾਰੇ ਜਾਣੇ, ਚੰਗੀ ਗੱਲ ਆ, ਪਰ ਦਿਨ ਬ ਦਿਨ ਇਦਾਂ ਦੀ ਚੀਜ਼ ਜਿਹੜੀ ਉਹ ਬਣ ਰਹੀ ਆ, ਮਾਹੌਲ ਜਿਹੜਾ ਇਸ ਦੇ ਉਲਟ ਜਿਹੜਾ ਬਹੁਤ ਜ਼ਿਆਦਾ ਸਿਰਜ ਜਿਹੜਾ ਉਹ ਹੋ ਚੁੱਕਾ ਆ ਤੇ ਸਿਰਜਿਆ ਲਗਾਤਾਰ ਜਾ ਰਿਹਾ ਆ। ਇਸ ਮੌਕੇ ਜੇ ਤੁਹਾਨੂੰ ਦੱਸਦੇ ਜਾਈਏ SB 509 ਦੇ ਉਲਟ ਆਪੋਜੀਸ਼ਨ ਨੂੰ ਜਿਹੜਾ ਉਹ ਲੈ ਕੇ ਜੇ ਗੱਲ ਕਰੀਏ ਤਾਂ ਮੈਨੂੰ ਲੱਗਦਾ ਆ 47 ਪੇਜਾਂ ਦੀਆਂ ਚਿੱਠੀਆਂ ਨੇ ਸਾਡੇ ਕੋਲ, ਜਿਹੜੀਆਂ ਵੱਖ-ਵੱਖ ਜਿਹੜੀਆਂ ਭਾਰਤੀ ਮੂਲ ਦੀਆਂ ਉਹ ਆਰਗੇਨਾਈਜੇਸ਼ਨ ਜਿਹੜੇ ਜਿਨ੍ਹਾਂ ਨੂੰ ਇਸ ਚੀਜ਼ ਦਾ ਖਤਰਾ ਵੀ ਕਿਤੇ ਉਹ ਐਕਸਪੋਜ਼ ਨਾ ਹੋ ਜਾਣ, ਕਿਤੇ ਉਹਨਾਂ ਦੇ ਉੱਤੇ ਗਾਜ ਨਾ ਡਿੱਗ ਪਵੇ, ਕਿਉਂਕਿ ਉਹ ਖੁਦ ਟਰਾਂਸਨੈਸ਼ਨਲ ਰਿਪਰੈਸ਼ਨ ਕਰਦੀਆਂ ਆ। ਉਹਨਾਂ ਨੇ ਆਪੋਜੀਸ਼ਨ ਜਿਹੜੀ ਇਸ ਦੇ ਵਿੱਚ ਭੇਜੀ ਆ। ਕੱਲੀਆਂ ਇਹ ਹਿੰਦੂਜ਼ ਵਾਲੀਆਂ ਆਰਗੇਨਾਈਜੇਸ਼ਨਾਂ ਨਹੀਂ, ਇਹਨਾਂ ਨੇ ਹੋਰ ਧਰਮਾਂ ਦੀਆਂ ਕਈ ਆਰਗੇਨਾਈਜੇਸ਼ਨਾਂ ਨੂੰ ਨਾਲ ਮਿਲਾ ਕੇ, ਹੋਰ ਕਮਿਊਨਿਟੀ ਦੀਆਂ ਉਹਨਾਂ ਨੂੰ ਨਾਲ ਮਿਲਾ ਕੇ ਇਸ ਚੀਜ਼ ਦੇ ਵਿੱਚ ਟਰਾਂਸਨੈਸ਼ਨਲ ਰਿਪਰੈਸ਼ਨ ਦੇ ਆਪੋਜੀਸ਼ਨ ਦਾ ਇੱਕ ਨਵੀਆਂ ਜਿਹੜੀਆਂ ਚਿੱਠੀਆਂ ਆ ਉਹਨਾਂ ਨੇ ਘੱਲੀਆਂ ਸ਼ੁਰੂ ਹੋਈਆਂ ਆ। ਸੋ ਜਿਹੜੇ ਇਸ ਟਾਈਮ ਦਰਸ਼ਕ ਸਾਡੇ ਨਾਲ ਜੁੜੇ ਹੋਏ ਨੇ ਉਹਨਾਂ ਨੂੰ ਜਿਹੜਾ ਅਸੀਂ ਨਾਲ ਇਹ ਦਿਖਾਉਂਦੇ ਵੀ ਆ ਵੀ ਕਿਸ ਤਰੀਕੇ ਦੇ ਨਾਲ ਇਹ ਆਪੋਜੀਸ਼ਨ ਦੀਆਂ ਜਿਹੜੀਆਂ ਚਿੱਠੀਆਂ ਆ ਉਹ ਇਸ ਟਾਈਮ ਸਾਹਮਣੇ ਚੱਲ ਰਹੀਆਂ। ਸੋ ਤੁਸੀਂ ਦੇਖ ਸਕਦੇ ਆ ਅਮਰੀਕਨਸ ਫਾਰ ਹਿੰਦੂਜ਼ ਉਹਨਾਂ ਨੇ ਚਿੱਠੀ ਲਿਖੀ ਆ। ਫਿਰ ਇਸ ਤੋਂ ਬਾਅਦ ਦੇ ਵਿੱਚ ਬੇ ਏਰੀਆ ਜੂਇਸ਼ ਕੋਲੀਸ਼ਨ ਦੇ ਦੁਆਰਾ ਲਿਖੀ ਗਈ ਆ। ਬੇ ਏਰੀਆ ਯੂਥ ਵਿਸ਼ਨਾਵ ਪਰਿਵਾਰ ਸੈਨ ਹੋਜ਼ੇ ਦੀ ਉਹਨਾਂ ਦੁਆਰਾ ਜਿਹੜੀ ਉਹ ਲਿਖੀ ਗਈ ਆ। ਕੋਨਾ ਦਾ ਤਾਂ ਨਾਂ ਸਭ ਤੋਂ ਪਹਿਲਾਂ ਹੀ ਆਉਂਦਾ ਹੈ, ਕੋਲੀਸ਼ਨ ਆਫ ਹਿੰਦੂਜ਼ ਆਫ ਨਾਰਥ ਅਮਰੀਕਾ। HAF ਵਾਲੇ ਫਿਰ ਆ ਜਾਂਦੇ ਆ, ਹਿੰਦੂ ਅਮਰੀਕਨ ਫਾਊਂਡੇਸ਼ਨ ਵਾਲੇ, ਗਲੋਬਲ ਆਰਗੇਨਾਈਜੇਸ਼ਨ ਪੀਪਲ ਆਫ ਇੰਡੀਅਨ ਓਰੀਜਨ GOPIO ਉਹਨਾਂ ਨੇ ਚਿੱਠੀ ਜਿਹੜੀ ਇਸ ਦੇ ਉਲਟ ਹਰਜੋਤ ਸਿੰਘ ਜੀ ਲਿਖੀ ਆ। HAPAC
ਹਿੰਦੂ ਅਮਰੀਕਨ ਪੋਲੀਟੀਕਲ ਐਕਸ਼ਨ ਕਮੇਟੀ, ਉਹਨਾਂ ਦੁਆਰਾ ਚਿੱਠੀ ਜਿਹੜੀ ਉਹ ਲਿਖੀ ਜਾ ਚੁੱਕੀ ਹੈਗੀ ਆ। ਹਿੰਦੂ ਸਪਿਰਿਚੁਅਲ ਕੇਅਰ ਇੰਸਟੀਚਿਊਟ, ਇਹਨਾਂ ਨੇ ਵੀ ਜਿਹੜੀ ਇਹ ਚਿੱਠੀ ਜਿਹੜੀ ਉਹ ਜੀ ਲਿਖੀ ਹੈਗੀ ਆ। ਜੀ ਹਰਜੋਤ ਸਿੰਘ ਜੀ, ਹੁਣ ਦੇਖੋ ਏਮਲ ਵੀ ਪੀਟਰਸ ਦੀ ਆ ਹਿੰਦੂ ਜੀ। ਜੀ ਹਿੰਦੂ ਅਮਰੀਕਨ ਜਿਹੜੇ ਸਪਿਰਿਚੁਅਲ ਕੇਅਰ ਇੰਸਟੀਚਿਊਟ, ਸੋ ਮਿਲਪੀਟਸ ਦੀ ਆਰਗੇਨਾਈਜੇਸ਼ਨ, ਤੁਸੀਂ ਇਹ ਦੇਖੋ ਵੀ ਜਿਹੜੇ ਤੁਸੀਂ ਗੁਰੂ ਘਰ ਜਾਂਦੇ ਆ, ਜਿਹੜੀ ਤੁਸੀਂ ਆਪਣੇ ਗੁਰੂ ਘਰ ਕਮੇਟੀ ਨੂੰ ਉਹਨਾਂ ਨੂੰ ਪੁੱਛਿਆ ਵੀ ਤੁਸੀਂ ਜਿਹੜਾ SB 509 ਬਿੱਲ ਹੈਗਾ ਉਹਦੇ ਹੱਕ ਦੇ ਵਿੱਚ ਚਿੱਠੀ ਲਿਖੀ ਆ ਕਿ ਨਹੀਂ? 40 ਤੋਂ ਵੱਧ ਜਿਹੜੀਆਂ ਆਰਗੇਨਾਈਜੇਸ਼ਨ, ਹਿੰਦੂ ਆਰਗੇਨਾਈਜੇਸ਼ਨ, ਉਹਨਾਂ ਦੀਆਂ ਚਿੱਠੀਆਂ ਜਿਹੜੀਆਂ ਅਸੀਂ ਗਵਰਨਰ ਦੇ ਆਫਿਸ ਤੋਂ ਪ੍ਰਾਪਤ ਕੀਤੀਆਂ। ਹਿੰਦੂ ਸਪੀਕਰਸ ਵੀਰੋ, ਕਈ ਤਾਂ ਨਕਲੀ ਜਿਹੀਆਂ ਵੀ ਲੱਗਦੀਆਂ ਆ। ਹੁਣ ਇਹ ਕਿਹੜੀ ਹੈ ਹਿੰਦੂ ਸਪੀਕਰਸ ਵੀਰੋ? ਇਹਨਾਂ ਨੇ ਵੀ ਉੱਥੇ ਲਿਖੀ ਹੈਗੀ ਆ। ਹਿੰਦੂ ਪੈਕਟ, ਇਹ ਜਿਹੜੇ ਪੈਸੇ ਵੀ ਦਿੰਦੇ ਆ ਪੋਲੀਟੀਸ਼ੀਅਨ ਨੂੰ ਉਹਨਾਂ ਵੱਲੋਂ, ਤੇ ਇੰਡੀਆ ਹੈਰੀਟੇਜ ਇਹਨਾਂ ਵੱਲੋਂ ਲਿਖੀ ਗਈ ਹੈਗੀ ਆ। ਹਰਜੋਤ ਸਿੰਘ ਜੀ, ਇਹ ਛੱਡੋ, ਕੈਲੀਫੋਰਨੀਆ ਡੈਮੋਕ੍ਰੈਟਿਕ ਪਾਰਟੀ ਅਸੈਂਬਲੀ ਡਿਸਟ੍ਰਿਕਟ ਡੈਲੀਗੇਟਸ, ਇਹ ਜਿਹੜੇ ਡੈਲੀਗੇਟ ਵੱਖ-ਵੱਖ ਡਿਸਟ੍ਰਿਕਟ ਦੇ ਸਤੀਸ਼ ਸੰਨੀ ਚੰਦਰਾ, ਪ੍ਰਤਿਭਾ ਗੋਇਲ, ਬਾਬੂ ਪ੍ਰਸਾਦ, ਲక్ష్ਮੀ ਸ਼ਰਮਾ, ਦੇਵੇਸ਼ ਕਰਕੇ, ਇਹ ਜਿਹੜੇ 5 ਜਿਹੜੇ ਕੈਲੀਫੋਰਨੀਆ ਡੈਮੋਕ੍ਰੈਟਿਕ ਪਾਰਟੀ ਦੇ ਜਿਹੜੇ ਡਿਸਟ੍ਰਿਕਟ ਦੇ ਡੈਲੀਗੇਟ ਆ, ਜਿੱਦਾਂ ਹਲਕਾ ਇੰਚਾਰਜ ਨਹੀਂ ਜਿੱਦਾਂ ਕਹਿ ਦਿੰਦੇ ਹੁੰਦੇ ਬਈ, ਉਸ ਹਿਸਾਬ ਦੇ ਨਾਲ ਜਿਹੜੇ ਡੈਲੀਗੇਟ ਆ ਉਹਨਾਂ ਦੇ ਦੁਆਰਾ ਇਹਨਾਂ ਦੀ ਵੀ ਇਲੈਕਸ਼ਨ ਹੁੰਦੀ ਨਾ। ਰਾਜਕਰਵੀਰ ਸਿੰਘ ਜੀ, ਆਪਣੇ ਵੀ ਪੰਜਾਬੀ ਡੈਲੀਗੇਟ ਬਹੁਤ ਹੈਗੇ ਕਈ ਸ਼ਹਿਰਾਂ 'ਚ। ਹਾਂ, ਪੁੱਛੋ ਜਿਹੜੇ ਆਪਣੇ ਡੈਲੀਗੇਟ ਆ ਵੀ ਤੁਸੀਂ ਵੀ ਲਿਖੀ ਕਿ ਨਹੀਂ? ਕਿਉਂਕਿ ਇਹ ਜਿਹੜੇ ਡੈਲੀਗੇਟ ਆ ਇਹ ਗਾਹਾਂ ਹੀ ਫਿਰ ਜਦੋਂ ਵੋਟ ਪੈਂਦੀ ਆ ਪ੍ਰੈਜ਼ੀਡੈਂਟ ਦੀ, ਤੁਹਾਨੂੰ ਪਤਾ ਹੀ ਆ ਵੀ ਡੈਲੀਗੇਟ ਜਾਂਦੇ ਹੁੰਦੇ ਆ। hindu.delegate@gmail.com ਇਹਨਾਂ ਨੇ ਸਪੈਸ਼ਲ ਬਣਾਈ ਹੈ। ਜਿੰਨੇ ਵੀ ਹਿੰਦੂ ਡੈਲੀਗੇਟ ਨੇ ਉਹਨਾਂ ਨੇ ਵੇਖੋ ਆਪਣੀ ਵੱਖਰੀ ਬਣਾਈ ਆ। ਜਿਹੜੇ ਕੋਈ ਸਿੱਖ ਪੰਜਾਬੀ ਕੋਈ ਹੈਗੇ ਉਹਨਾਂ ਨੇ ਬਣਾਈ ਕੁਛ ਆਪਣਾ, ਉਹਨਾਂ ਦੇ ਦੁਆਰਾ ਲਿਖੀ ਗਈ ਚਿੱਠੀ ਕੋਈ, ਇਹ ਵੀ ਜਿਹੜਾ ਦੇਖਿਆ ਜਾਵੇ। ਜੀ ਹਰਜੋਤ ਸਿੰਘ ਜੀ ਅੱਗੇ। ਕਿਸ਼ੋਰ ਨੰਦਿਆਲਾ, ਇੰਡੀਅਨ ਹੈਰੀਟੇਜ ਫਾਊਂਡੇਸ਼ਨ, ਸ਼੍ਰੀ ਕ੍ਰਿਸ਼ਨਾ ਬਾਲਾਰਾਮ ਮੰਦਿਰ, ਇਹ ਵਾਲੇ। ਫਿਰ IACF ਇੰਡੋ ਅਮਰੀਕਨ ਕਮਿਊਨਿਟੀ ਫੈਡਰੇਸ਼ਨ, ਇਹਨਾਂ ਵੱਲੋਂ ਆ। ਤੇ ਇਸ ਤੋਂ ਅੱਗੇ ਨਾਲ ਦੀ ਨਾਲ ਤੁਸੀਂ ਵੀ ਪੜ੍ਹੀ ਜਾਓ ਨਾ, ਕਿਉਂਕਿ 40 ਦੇ ਕਰੀਬ ਆ ਇਹ, ਤਾਂ ਇਹ ਆਪਾਂ ਦੱਸ ਰਹੇ ਆਪਣੀ ਕਮਿਊਨਿਟੀ ਨੂੰ ਪਤਾ ਚੱਲੇ। ਭਾਈ ਤੁਸੀਂ ਹਜੇ ਵੀ ਸੁੱਤੇ ਪਏ ਹੈਗੇ ਆ, ਫਿਰ ਬਾਅਦ ਦੇ ਵਿੱਚ ਤੁਸੀਂ ਕਹਿੰਦੇ ਆ ਸਾਨੂੰ ਪਤਾ ਨਹੀਂ ਲੱਗਦਾ, ਹਨਾ। interfaithshadi.org ਲੈ ਵੀ ਵਿਆਹ ਵਾਲੇ ਇਹਨਾਂ ਨੂੰ ਵੀ ਇਸ ਚੀਜ਼ ਦੇ ਵਿੱਚ ਪਤਾ ਨਹੀਂ ਕਾਹਦੀ ਦਿੱਕਤ ਜਿਹੜੀ ਉਹ ਆਈ ਆ। ਇਜ਼ਰਾਈਲੀ ਅਮਰੀਕਨ ਸਿਵਲ ਐਕਸ਼ਨ ਕਮੇਟੀ ICAN ਕਰਕੇ, ਉਹਨਾਂ ਨੇ ਜਿਹੜੀ ਉਹ ਲਿਖੀ ਜਿਹੜੀ ਹੈਗੀ ਆ। ਕਾਰਿਆ ਸਿੱਧੀ ਹਨੂਮਾਨ ਟੈਂਪਲ, ਉਹਨਾਂ ਨੇ ਇਹ ਚਿੱਠੀ ਜਿਹੜੀ ਇਸ ਦੇ ਵਿੱਚ ਲਿਖੀ ਆ। ਮੈਂ ਤੇ ਇਹ ਵੀ ਦੇਖ ਰਿਹਾ ਕਈ ਥਾਵਾਂ ਦੇ ਉੱਤੇ ਹਰਜੋਤ ਸਿੰਘ ਜੀ ਉਹਨਾਂ ਨੇ ਆਪਣੇ ਕਈਆਂ ਦੇ ਐਡਰੈਸ ਨਹੀਂ ਲਿਖਿਆ, ਕਹਿੰਦੇ ਵੀ ਸ਼ਾਇਦ ਬਚਾ ਜਿਹੜਾ ਉਹ ਆਪਣਾ ਜਿਹੜਾ ਹੋ ਜੇ। ਰਿਪਬਲਿਕਨ ਹਿੰਦੂ ਕੋਲੀਸ਼ਨ ਆਫ ਕੈਲੀਫੋਰਨੀਆ, ਉਹ ਤੁਹਾਨੂੰ ਪਤਾ ਹੈ ਵੀ ਜਿਹੜੇ ਡੈਮੋਕ੍ਰੇਟ ਤੇ ਜਿਹੜੇ ਰਿਪਬਲਿਕਨ ਆ ਮਤਲਬ ਸਿੰਘ ਫਸੇ ਰਹਿੰਦੇ ਆ, ਪਰ ਜਦੋਂ ਆਪੋਜੀਸ਼ਨ ਦੀ ਗੱਲ ਆਈ ਤੇ ਸਾਰੇ ਹਿੰਦੂ ਇਕੱਠੇ ਹੋ ਕੇ ਇਸ ਦੇ ਉਲਟ ਆਏ ਨੇ। ਇਹ ਵੀ ਜਿਹੜਾ ਤੁਸੀਂ ਦੇਖ ਲਓ, ਉੱਥੇ ਡੈਮੋਕ੍ਰੈਟਿਕ ਡੈਲੀਗੇਟ ਤੇ ਇੱਥੇ ਰਿਪਬਲਿਕਨ ਹਿੰਦੂ ਕੋਲੀਸ਼ਨ ਆਫ ਕੈਲੀਫੋਰਨੀਆ, ਇਹਨਾਂ ਨੇ ਵੀ ਉਲਟ ਜਿਹੜੀ ਇਸ ਦੇ ਵਿੱਚ ਵੋਟ ਜਿਹੜੀ ਉਹ ਪਾਈ ਹੈਗੀ ਆ। ਸ਼੍ਰੀ ਆਸਥਾ ਲక్ష్ਮੀ ਟੈਂਪਲ, ਇਹ ਇੱਕ ਆਈ ਥਿੰਕ ਇਹ ਵੀ ਮੰਦਿਰ ਆ, ਇਹਨਾਂ ਨੇ ਵੀ ਜਿਹੜੀ ਇਸ ਦੇ ਫਰੀਮੌਂਟ ਦੇ ਵਿੱਚ ਆ। ਸਾਰੇ ਬੇ ਏਰੀਆ ਵਾਲੇ ਤੁਸੀਂ ਦੇਖੋ ਵੀ ਕਿੱਦਾਂ ਆ। ਤੇ ਤੁਹਾਨੂੰ ਅੱਗੇ ਦੱਸਿਆ ਹੀ ਸੀਗਾ ਵੀ ਜਿਹੜੇ ਡਿਸਟ੍ਰਿਕਟ ਅਟਾਰਨੀ ਹੈਗੇ ਆ ਸੈਂਟਾ ਕਲਾਰਾ ਕਾਉਂਟੀ ਦੇ, ਜੈਫ ਰੋਜ਼ਨ, ਉਹਨਾਂ ਨੇ ਵੀ ਚਿੱਠੀ ਲਿਖੀ ਆ SB 509 ਦੇ ਅਗੇਂਸਟ ਉਲਟ। ਜੀ ਹੁਣ ਤੁਸੀਂ ਹਿਸਾਬ ਲਾ ਲਓ, ਇਹ ਤੁਹਾਨੂੰ ਅਸੀਂ ਤਾਂ ਦੱਸ ਰਹੇ ਹਾਂ ਵੀ ਤੁਹਾਨੂੰ ਪਤਾ ਲੱਗੇ ਆਪਣੇ ਜਿਹੜੇ ਹੱਕ ਵਾਲੇ ਕਿੰਨੇ ਕੁ ਹੈਗੇ ਨੇ। ਕੀ ਨਵੀਆਂ ਚਿੱਠੀਆਂ ਲਿਖ ਰਹੇ ਆ, ਗਵਰਨਰ ਨੂੰ ਲਿਖਤੀਆਂ, ਇਹ ਤਾਂ ਜਿਹੜੀਆਂ ਕਮੇਟੀਆਂ ਦੇ ਉਲਟ ਲਿਖ ਰਹੇ ਸੀ। ਤੇ ਤੁਹਾਨੂੰ ਕੀ ਲੱਗਦਾ ਇਹਨਾਂ ਨੇ ਛੱਡਿਆ ਹੋਊਗਾ? ਇਹਨਾਂ ਨੇ ਗਵਰਨਰ ਨੂੰ ਆਲਰੇਡੀ ਚਿੱਠੀਆਂ ਲਿਖ ਕੇ ਘਾਲਤੀਆਂ ਹੋਣੀਆਂ। ਬਿਲਕੁਲ। SMBS ਸ਼੍ਰੀ ਸਵਾਮੀ ਨਾਰਾਇਣ ਮੰਦਿਰ ਸੈਨ ਫਰਾਂਸਿਸਕੋ, ਇਹ ਨਿਊਯਾਰਕ ਦੇ ਵਿੱਚ ਆ, ਇਹਨਾਂ ਨੇ ਚਿੱਠੀ ਲਿਖੀ ਹੈਗੀ ਆ। ਸੋ ਇਹ ਆਪਾਂ ਨੂੰ ਗਵਰਨਰ ਦੇ ਆਫਿਸ ਚੋਂ ਪ੍ਰਾਪਤ ਹੋਈਆਂ, ਅਸੀਂ ਪ੍ਰਾਪਤ ਕਰਕੇ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ ਤਾਂ ਕਿ ਪਤਾ ਲੱਗ ਜਾਏ ਆਪਾਂ ਸਾਰਿਆਂ ਨੂੰ। ਜੀ, ਸੈਕਰਾਮੈਂਟੋ ਆਰਗੇਨਾਈਜੇਸ਼ਨ ਆਫ ਹਿੰਦੂ ਮਲਿਆਲੀ, ਇਹਨਾਂ ਨੇ ਵੀ ਸਟਰੋਂਗ ਆਪੋਜੀਸ਼ਨ ਜਿਹੜੀ ਇਸ ਦੇ ਵਿੱਚ ਜਿਹੜੀ ਉਹ ਲਿਖੀ ਹੈਗੀ ਆ। ਸੋ ਸ਼੍ਰੀ ਵੈਂਕਟੇਸ਼ਵਰਾ ਟੈਂਪਲ ਫਾਲਸਮ ਵਾਲੇ, ਉਹਨਾਂ ਨੇ ਲਿਖੀ ਹੈ, ਜਿੱਥੇ ਇੰਟਰ ਵਾਲੇ ਸਭ ਤੋਂ ਜ਼ਿਆਦਾ H1B ਵਾਲਿਆਂ ਦੇ ਵਿੱਚ ਸ਼ਾਇਦ ਇਹ ਵੀ ਮਾੜੇ ਮੋਟੇ ਕਈ ਰਗੜੇ ਜਿਹੜੇ ਉਹ ਗਏ ਹੋ ਸਕਦੇ ਆ। ਸਟੈਂਡਿੰਗ ਵਿਦ ਅਸ, ਸਪੋਰਟਿੰਗ ਇਜ਼ਰਾਈਲ ਐਂਡ ਫਾਈਟਿੰਗ ਐਂਟੀ ਸੈਮਿਟਿਜ਼ਮ, ਇਹਨਾਂ ਤੋਂ ਵੀ ਇਹਨਾਂ ਨੇ ਜਿਹੜੀ ਉਹ ਚਿੱਠੀ ਲਿਖਾਈ ਆ। ਇਜ਼ਰਾਈਲ ਐਮਰਜੈਂਸੀ ਅਲਾਇੰਸ, ਸਟੈਂਡ ਵਿਦ ਅਸ ਕਰਕੇ DBA ਕਰਕੇ ਜਿਹੜਾ ਉਹ ਜਾਣੇ ਜਾਂਦੇ ਆ। ਅਵੰਤੀ ਫਾਊਂਡੇਸ਼ਨ, ਇਹਨਾਂ ਨੇ ਵੀ ਇਸ ਦੇ ਉਲਟ ਆਪੋਜੀਸ਼ਨ ਚ ਲਿਖੀ ਆ। ਬੇ ਏਰੀਆ ਹਿੰਦੂ ਡੈਮੋਕ੍ਰੈਟਿਕ ਕੋਲੀਸ਼ਨ, ਇੱਕ ਜਿੱਦਾਂ ਪਹਿਲਾਂ ਰਿਪਬਲਿਕਨ ਵਾਲਿਆਂ ਦੀ ਕੋਲੀਸ਼ਨ, ਹਿੰਦੂ ਕੋਲੀਸ਼ਨ, ਉਹਨਾਂ ਨੇ ਲਿਖੀ ਆ। ਤੇ ਇਹ ਜਿਹੜੀ ਬੇ ਏਰੀਆ ਹਿੰਦੂ ਡੈਮੋਕ੍ਰੈਟਿਕ ਕੋਲੀਸ਼ਨ, ਉਹਨਾਂ ਨੇ ਲਿਖੀ ਆ। ਖਾਲਸਾ ਟੁਡੇ, ਇਹਨੇ ਵੀ ਜਿਹੜੀ ਉਹ ਜਿਹੜੀ ਚਿੱਠੀ ਇਸ ਦੇ
ਅਗੇਂਸਟ ਜਿਹੜੀ ਉਹ ਲਿਖੀ ਆ। ਯੂਨਾਈਟਿਡ ਹਿੰਦੂ ਕੌਂਸਲ ਉਹਨਾਂ ਦੇ ਦੁਆਰਾ ਜਿਹੜੀ ਉਹ ਲਿਖੀ ਗਈ ਹੈਗੀ ਆ। ਸੋ ਇਹ ਸਾਰੇ ਜਾਣੇ ਆ ਤੇ ਇਹਦੇ ਵਿੱਚ ਮੁੱਦਾ ਫਿਰ ਉਹਨਾਂ ਨੇ ਉਹੀ ਖਾਲਿਸਤਾਨ ਜਿਹੜਾ ਇਸ ਦੇ ਵਿੱਚ ਉਹ ਕਰ ਰਹੇ ਆ ਤੇ ਕਹਿੰਦੇ ਵੀ ਜੇ ਅਸੀਂ ਉਹਨਾਂ ਦੇ ਉਲਟ ਬੋਲਦੇ ਆ ਤੇ ਤਾਂ ਕਰਕੇ ਫਿਰ ਸਾਡੇ ਤੇ ਜਿਹੜੀ ਉਹ ਗਾਜ ਡਿੱਗ ਸਕਦੀ ਆ। ਵੀ ਹੁਣ ਜਦੋਂ ਤੁਸੀਂ ਪ੍ਰੋਪੋਗੰਡਾ ਕਰਨਾ, ਅਮਰੀਕਾ ਦੇ ਵਿੱਚ ਰਹਿ ਕੇ ਹਰ ਇੱਕ ਨੂੰ ਅਖਤਿਆਰ ਆ ਆਪੋ ਆਪਣੀ ਜਿਹੜੀ ਉਹ ਗੱਲ ਕਰਨ ਦਾ। ਸੋ ਇਹ ਤੁਸੀਂ ਹਿਸਾਬ ਲਾ ਲਓ ਹਰਜੋਤ ਸਿੰਘ ਜੀ, ਅੱਜ ਜਿੰਨੀਆਂ ਆਰਗੇਨਾਈਜੇਸ਼ਨਾਂ ਦੇ ਨਾਮ ਲਿਖੇ ਆ, ਦੱਸੇ ਆ ਵੀ ਉਹਨਾਂ ਨੇ ਆਪੋਜੀਸ਼ਨਾਂ ਕੀਤੀਆਂ ਆ, ਵੀ ਇਹ ਕਿਵੇਂ ਚੱਲ ਰਿਹਾ। ਤੇ ਸਿੱਖ ਵੇਸਲੇ ਨਾ ਹੋਣ, ਜਾ ਵੜਨ ਜਿਹੜੇ ਆ ਹਰਜੋਤ ਸਿੰਘ ਜੀ ਕਾਂਗਰਸ ਦੇ ਵਿੱਚ ਕਹਿੰਦਾ ਗਵਰਨਰ ਦੇ ਕੋਲ ਮੀਟਿੰਗਾਂ ਲੈਣ, ਉਹਦੇ ਨਾਲ ਗੱਲਾਂ ਬਾਤਾਂ ਜਿਹੜੀਆਂ ਉਹ ਕਰਨ। ਅਦਰਵਾਈਜ਼ ਕੰਮ ਜਿਹੜਾ ਆ ਉਹ ਬਹੁਤ ਜ਼ਿਆਦਾ ਕੰਮ ਖਰਾਬ ਜਿਹੜਾ ਉਹ ਹੋ ਜਾਣਾ ਆ। ਇਹ ਤੋਂ ਪਹਿਲਾਂ ਉਹ ਵੀਟੋ ਕਰ ਦੇਵੇ। ਆਪਣੇ ਗੁਰੂ ਘਰਾਂ ਨੂੰ ਚਿੱਠੀਆਂ ਜਿਹੜੀਆਂ ਉਹ ਜ਼ਰੂਰ ਲਿਖਣੀਆਂ ਚਾਹੀਦੀਆਂ ਆ। ਕੰਮ ਜਿਹੜਾ ਉਹ ਦੱਬ ਕੇ ਜਿਹੜਾ ਉਹ ਅੱਗੇ ਚੱਲਣਾ ਚਾਹੀਦਾ ਆ। ਨਹੀਂ ਤਾਂ ਉਹ ਫਿਰ ਆਪਾਂ ਬਾਅਦ ਦੇ ਵਿੱਚ ਪਛਤਾਵਾਂਗੇ ਜੇ ਕੈਲੀਫੋਰਨੀਆ ਦਾ ਗਵਰਨਰ ਉਹ ਇਸ ਨੂੰ ਵੀਟੋ ਕਰ ਗਿਆ। ਹੁਣੇ ਰੀਸੈਂਟਲੀ ਕਮਲਾ ਹੈਰਿਸ ਇੰਟਰਵਿਊਆਂ ਦਿੰਦੀ ਫਿਰਦੀ ਆ ਵੀ ਜਿਹੜੇ 107 ਦਿਨ ਦੀ ਉਹਨੇ ਜਿਹੜੀ ਉਹ ਰਨ ਕੀਤਾ ਸੀਗਾ ਕੈਂਪੇਨ, ਜਿਹਦੇ ਵਿੱਚ ਉਹਨੇ ਜਿਹੜੇ ਸਾਬਕਾ ਰਾਸ਼ਟਰਪਤੀ ਬਾਈਡਨ ਤੋਂ ਲੈ ਕੇ ਸਾਰਿਆਂ ਦਾ ਕਈ ਜਿਹੜੀਆਂ ਗੱਲਾਂ ਉਸ ਦੇ ਵਿੱਚ ਦੱਸੀਆਂ, ਉਹ ਵੀ ਕਿਸੇ ਦਿਨ ਆਪਾਂ ਪੂਰੀ ਚਰਚਾ ਜਿਹੜੀ ਉਹ ਕਰਾਂਗੇ। ਉਹਦੇ ਵਿੱਚ ਉਹਨੇ ਗਵਰਨਰ ਨਿਊਸਮ ਬਾਰੇ ਵੀ ਦੱਸਿਆ, ਕਹਿੰਦੇ ਵੀ ਮੈਨੂੰ ਸੀਗਾ ਵੀ ਮੈਂ ਨਾਲ ਗੱਲ ਕਰੂੰਗੀ। ਅਟਾਰਨੀ ਜਨਰਲ ਰਹੀ ਆ ਜਿਹੜੀ ਕੈਲੀਫੋਰਨੀਆ ਦੀ, ਉਹ ਇੱਕ ਟਾਈਮ ਦੇ ਉੱਤੇ ਸੈਨੇਟਰ ਵੀ ਜਿਹੜੀ ਉਹ ਰਹੀ ਆ। ਉਹ ਗਵਰਨਰ ਗੈਵਿਨ ਨਿਊਸਮ ਨੂੰ ਕਹਿੰਦੀ ਵੀ ਮੈਂ ਕਾਲ ਕੀਤੀ ਐਂਡੋਰਸਮੈਂਟ ਦੇ ਲਈ। ਉਹ ਕਹਿੰਦਾ ਮੈਂ ਤੈਨੂੰ ਕਾਲ ਬੈਕ ਕਰਦਾ, ਤੇ ਅਜੇ ਤੱਕ ਕਹਿੰਦੀ ਮੈਨੂੰ ਕਾਲ ਬੈਕ ਨਹੀਂ ਆਈ ਉਹਦੀ ਐਂਡੋਰਸਮੈਂਟ ਦੇ ਲਈ। ਜੇ ਉਹ ਆਪਣਿਆਂ ਦੇ ਨਾਲ ਉਹ ਇਦਾਂ ਕਰ ਸਕਦਾ ਤੇ ਤੁਸੀਂ ਇਹ ਹਿਸਾਬ ਲਾ ਲਓ ਵੀ ਇੱਥੇ ਜਿਹੜਾ ਉਹ ਕੀ ਸਿਚੁਏਸ਼ਨ ਜਿਹੜੀ ਉਹ ਬਣ ਸਕਦੀ ਆ। ਸੋ ਸਿੱਖਾਂ ਨੂੰ ਸੁਚੇਤ ਹੋਣਾ ਚਾਹੀਦਾ, ਹਮਲਾ ਮਾਰਨਾ ਚਾਹੀਦਾ, ਹੱਥ ਤੇ ਹੱਥ ਧਰ ਕੇ ਨਹੀਂ ਬੈਠੇ ਰਹਿਣਾ ਚਾਹੀਦਾ ਵੀ ਹਾਂ ਚਲੋ ਆਪਾਂ ਪਟੀਸ਼ਨ ਤਾਂ ਜਦੋਂ ਸਾਈਨ ਕਰੀ ਜਾਂਦੇ, ਚੰਗੀ ਗੱਲ ਆ, ਗੁੱਡ ਜੌਬ ਆ, ਸਾਰਿਆਂ ਦੀ ਬਹੁਤ ਬਹੁਤ ਧੰਨਵਾਦ ਆ। ਪਰ ਇਹ ਆ ਵੀ ਗਵਰਨਰ ਤੱਕ ਅਪਰੋਚ ਕਰੋ, ਜਿਨ੍ਹਾਂ ਦੇ ਵੀ ਰਾਹ ਹੈਗੇ ਆ, ਗੱਲਬਾਤ ਹੈਗੀ ਆ, ਉੱਥੇ ਤੱਕ ਅਪਰੋਚ ਕਰਕੇ ਤੇ ਇਸ ਨੂੰ ਸਾਈਨ ਕਰਾਉਣ ਵੱਲ ਨੂੰ ਕੰਮ ਜਿਹੜਾ ਉਹ ਲਾਅ ਜਿਹੜਾ ਉਹ ਬਣਵਾਈਏ, ਕਾਨੂੰਨ ਬਣਵਾਈਏ। ਨਹੀਂ ਤਾਂ ਫਿਰ ਸਾਰੀ ਕੀਤੀ ਮਿਹਨਤ ਦੇ ਉੱਤੇ ਪਾਣੀ ਫਿਰ ਜਾਊਗਾ ਜੀ। ਸੋ 40 ਦੇ ਕਰੀਬ ਜਿਹੜੀਆਂ ਹਿੰਦੂ ਆਰਗੇਨਾਈਜੇਸ਼ਨਸ ਮੰਦਰ ਆ, ਇਹਨਾਂ ਨੇ SB 509 ਬਿੱਲ ਦੇ ਅਗੇਂਸਟ ਜਿਹੜੀ ਆ ਉਹ ਲੈਟਰ ਲਿਖੇ ਹੈਗੇ ਆ ਆਪਣੇ ਲੈਟਰ ਹੈਡਸ ਦੇ ਉੱਤੇ। ਸੋ ਸਾਡੀ ਹੱਥ ਜੋੜ ਕੇ ਬੇਨਤੀ ਹੈਗੀ ਆ, ਜਿੰਨੇ ਵੀ ਸਾਡੇ ਸਰੋਤੇ ਆ ਸੁਣ ਰਹੇ ਹੈਗੇ ਆ, ਇਹ ਬਿੱਲ ਜਿਹੜਾ ਆ ਕਿਸੇ ਵੀ ਧਰਮ ਵਾਲਿਆਂ ਲਈ ਨਹੀਂ, ਇਹ ਸਿਰਫ ਅਮਰੀਕਨ ਜਿਹੜੇ ਸਿਟੀਜ਼ਨ ਆ, ਨੋ ਮੈਟਰ ਤੁਸੀਂ ਹਿੰਦੂ, ਸਿੱਖ, ਮੁਸਲਮ, ਈਸਾਈ ਜੋ ਮਰਜ਼ੀ ਹੈਗੇ ਆ, ਸਾਰਿਆਂ ਦੀ ਸੇਫਟੀ ਦੇ ਲਈ ਹੈਗਾ ਆ। ਟ੍ਰੇਨਿੰਗ ਹੋਣੀ ਆ ਪੁਲਿਸ ਵਾਲਿਆਂ ਨੂੰ, ਤੇ ਜਿੱਥੇ ਵੀ ਆਰਗੇਨਾਈਜੇਸ਼ਨ ਜਿਹੜੇ ਵੀ ਗੁਰੂ ਘਰ ਜਾਂਦੇ ਆ, ਉਹਨਾਂ ਨੂੰ ਪੁੱਛੋ ਭਾਈ ਤੁਸੀਂ ਹੱਕ ਦੇ ਵਿੱਚ ਚਿੱਠੀ ਲਿਖੀ ਜੀ। ਹਰਜੋਤ ਸਿੰਘ ਜੀ, ਇਨਫੈਕਟ ਹੁਣੇ ਸਿੱਖ ਕੋਲੇਸ਼ਨ ਵਾਲਿਆਂ ਨੇ ਜਿਹੜਾ ਉਹ ਪੋਸਟ ਕੀਤਾ ਆ, ਮੈਂ ਉਹ ਵੀ ਸ਼ੇਅਰ ਕਰਦੇ ਜਾਈਏ, ਜਿਨ੍ਹਾਂ ਨੇ ਹੱਕ ਦੇ ਵਿੱਚ ਇਵੈਂਚੁਅਲੀ ਜਿਹੜੀ ਚਿੱਠੀ ਉਹ ਸਾਹਮਣੇ ਆਈ ਆ। ਸੋ ਇਹ ਚਿੱਠੀ ਜਿਹੜੀ ਉਹ ਲਿਖੀ ਗਈ ਹੈਗੀ ਆ SB 509 ਦੇ ਹੱਕ ਦੇ ਵਿੱਚ। ਸੋ ਤਕਰੀਬਨ 50 ਤੋਂ ਵੱਧ ਗੁਰੂ ਘਰਾਂ ਨੇ ਜਿਹੜੀ ਇਹ ਚਿੱਠੀ ਆਲਰੇਡੀ ਲਿਖਤੀ ਆ। ਸੋ ਸਾਰੇ ਗੁਰੂ ਘਰਾਂ ਦਾ ਅਸੀਂ ਧੰਨਵਾਦ ਜਿਹੜਾ ਇਸ ਦੇ ਵਿੱਚ ਕਰਦੇ ਹਾਂ। ਸੋ ਉਹ ਵੀ ਜੇ ਆਪਾਂ ਦੱਸਦੇ ਜਾਈਏ, ਜੇ ਵਿਰੋਧ ਵਾਲੇ ਆ ਤਾਂ ਜਿਹੜੇ ਹੱਕ ਵਾਲੇ ਆ ਉਹਨਾਂ ਦਾ ਵੀ ਆਪਾਂ ਸ਼ਾਬਾਸ਼ੀ ਦੇਣੀ ਜਿਹੜੀ ਉਹ ਨਾਲ ਦੇ ਨਾਲ ਹੀ ਜਿਹੜੀ ਉਹ ਬਣਦੀ ਆ। ਅਮਰੀਕਨ ਗੁਰਦੁਆਰਾ ਪ੍ਰਬੰਧਕ ਕਮੇਟੀ, ਸਿੱਖ ਕਾਉਂਸਲ ਆਫ ਸੈਂਟਰਲ ਕੈਲੀਫੋਰਨੀਆ, ਰੈਡਿੰਗ ਗੁਰੂ ਘਰ, ਬੇਕਰਸਫੀਲਡ ਤੋਂ ਗੁਰਦੁਆਰਾ ਦਸ਼ਮੇਸ਼ ਦਰਬਾਰ, ਗੁਰੂ ਰਵਿਦਾਸ ਸਭਾ ਯੂਨੀਅਨ ਸਿਟੀ, ਗੁਰਦੁਆਰਾ ਸਾਹਿਬ ਬੇ ਪੁਆਇੰਟ, ਗੁਰਦੁਆਰਾ ਬੁਏਨਾ ਪਾਰਕ, ਪੈਸੀਫਿਕ ਕੋਸਟ ਖਾਲਸਾ ਦੀਵਾਨ ਸੁਸਾਇਟੀ ਕਲਦਰ, ਕੋਵੀਨਾ ਗੁਰਦੁਆਰਾ ਸਾਹਿਬ, ਅਲ ਸੈਂਟਰੋ ਗੁਰਦੁਆਰਾ ਸਾਹਿਬ, ਅਲ ਸਬਰਾਂਟੇ ਗੁਰਦੁਆਰਾ ਸਾਹਿਬ, ਸੈਂਡੀਏਗੋ, ਐਸਕੋਂਡੀਡੋ ਦੇ ਵਿੱਚ ਜਿਹੜਾ ਆ ਯੂਰੇਕਾ ਗੁਰਦੁਆਰਾ ਸਾਹਿਬ, ਫੇਅਰਫੀਲਡ, ਫਰੀਮੌਂਟ ਗੁਰਦੁਆਰਾ ਸਾਹਿਬ, ਸਿੱਖ ਇੰਸਟੀਚਿਊਟ ਫਰੈਜ਼ਨੋ, ਗੁਰਦੁਆਰਾ ਨਾਨਕਸਰ ਸਾਹਿਬ ਫਰੈਜ਼ਨੋ, ਗੁਰਦੁਆਰਾ ਗੁਰੂ ਨਾਨਕ ਪ੍ਰਕਾਸ਼ ਦਮਦਮੀ ਟਕਸਾਲ, ਸਿੱਖ ਐਸੋਸੀਏਸ਼ਨ ਆਫ ਫਰੈਜ਼ਨੋ, ਗੁਰਦੁਆਰਾ ਸਾਹਿਬ ਹੇਵਰਡ, ਗੁਰਦੁਆਰਾ ਸਾਹਿਬ ਮੋਡੈਸਟੋ, ਗੁਰਦੁਆਰਾ ਸਾਹਿਬ ਆਨੰਦਗੜ੍ਹ ਸਾਹਿਬ ਕਰਮਨ, ਟਰਾਈ ਵੈਲੀ ਸੈਂਟਰ ਲਿਵਰਮੋਰ, ਦਸ਼ਮੇਸ਼ ਦਰਬਾਰ ਸਿੱਖ ਟੈਂਪਲ ਲੋਡਾਈ, ਗੁਰੂ ਰਾਮਦਾਸ ਆਸ਼ਰਮ ਲਾਸ ਐਂਜਲਸ, ਸਿੱਖ ਗੁਰਦੁਆਰਾ ਆਫ ਲਾਸ ਬੈਨੋਸ, ਪਰਮੇਸ਼ਰ ਦਵਾਰ ਮਡੇਰਾ ਸਿੱਖ ਟੈਂਪਲ ਮਡੇਰਾ, ਸਿੱਖ ਗੁਰਦੁਆਰਾ ਮਰਸੈਡ, ਸਿੰਘ ਸਭਾ ਬੇ ਏਰੀਆ ਮਲਪੀਟਸ, ਨੌਰਕੋ ਗੁਰਦੁਆਰਾ ਸਾਹਿਬ, ਗੁਰੂ ਮਾਨਿਓ ਗ੍ਰੰਥ ਸਿੱਖ ਸੈਂਟਰ ਔਰੰਜਵਿਲ ਕੈਲੀਫੋਰਨੀਆ, ਖਾਲਸਾ ਕੇਅਰ ਫਾਊਂਡੇਸ਼ਨ ਪੋਕੁਈਮਾ, ਰਿਵਰਸਾਈਡ ਗੁਰਦੁਆਰਾ ਸਾਹਿਬ, ਗੁਰਦੁਆਰਾ ਸ਼੍ਰੀ ਸੱਚਖੰਡ ਸਾਹਿਬ ਰੋਜ਼ਵੈਲ, ਗੁਰਦੁਆਰਾ ਸਾਹਿਬ ਜੈਕਸਨ ਰੋਡ ਸੈਕਰਾਮੈਂਟੋ, ਗੁਰਦੁਆਰਾ ਸੰਤ ਸਾਗਰ ਸੈਕਰਾਮੈਂਟੋ, ਗੁਰਦੁਆਰਾ ਦਸ਼ਮੇਸ਼ ਦਰਬਾਰ ਸੈਕਰਾਮੈਂਟੋ, ਸਿੱਖ ਕੈਪੀਟਲ ਸੈਂਟਰ ਕੈਪੀਟਲ ਸਿੱਖ ਸੈਂਟਰ ਸੈਕਰਾਮੈਂਟੋ, ਗੁਰਦੁਆਰਾ ਸੱਚਖੰਡ ਈਸ਼ਰ ਦਰਬਾਰ ਸੈਕਰਾਮੈਂਟੋ,
ਸਿੱਖ ਗੁਰਦੁਆਰਾ ਸਾਹਿਬ ਸੈਨ ਫਰਾਂਸਿਸਕੋ, ਗੁਰੂ ਨਾਨਕ ਸਿੱਖ ਟੈਂਪਲ ਸੈਨ ਮਕੀਨ, ਸੈਨ ਹੋਜ਼ੇ ਗੁਰਦੁਆਰਾ ਸਾਹਿਬ, ਸਿਲੀਕਨ ਵੈਲੀ ਗੁਰਦੁਆਰਾ ਸਾਹਿਬ, ਸਿੱਖ ਸੈਂਟਰ ਆਫ ਪੈਸੀਫਿਕ ਕੋਸਟ ਸੈਲਮਾ, ਗੁਰੂ ਰਵਿਦਾਸ ਟੈਂਪਲ ਸੈਲਮਾ, ਗੁਰੂ ਨਾਨਕ ਪ੍ਰਕਾਸ਼ ਸੈਲਮਾ, ਸਟਾਕਟਨ ਗੁਰਦੁਆਰਾ ਸਾਹਿਬ ਟ੍ਰੇਸੀ, ਦਮਦਮੀ ਟਕਸਾਲ ਟ੍ਰੇਸੀ, ਗੁਰਦੁਆਰਾ ਦਸ਼ਮੇਸ਼ ਦਰਬਾਰ ਟਲਹਿਰੀ, ਗੁਰਦੁਆਰਾ ਸਾਹਿਬ ਟਰਲਕ, ਗੁਰਦੁਆਰਾ ਸਾਹਿਬ ਵੈਸਟ ਸੈਕਰਾਮੈਂਟੋ, ਗੁਰਦੁਆਰਾ ਸਾਹਿਬ ਯੂਬਾ ਸਿਟੀ। ਜੇ ਤੁਹਾਡੇ ਗੁਰੂ ਘਰ ਦਾ ਇਸ ਦੇ ਵਿੱਚ ਤੁਹਾਨੂੰ ਨਾਮ ਨਹੀਂ ਸੁਣਿਆ, ਜਿੱਥੇ ਜਿੱਥੇ ਤੁਸੀਂ ਹੈਗੇ ਆ, ਤਾਂ ਉਹਨਾਂ ਨੂੰ ਭਾਈ ਆਖੋ ਵੀ ਤੁਹਾਡੇ ਵੀ ਇਸ ਚਿੱਠੀ ਦੇ ਵਿੱਚ ਜਿਹੜੇ ਉਹ ਸਾਈਨ ਹੋਣੇ ਜ਼ਰੂਰੀ ਜਿਹੜੇ ਉਹ ਚਾਹੀਦੇ ਆ। ਸੰਗਤ ਮੰਗ ਕਰਦੀ ਆ ਵੀ ਤੁਸੀਂ SB 509 ਦੇ ਹੱਕ ਦੇ ਵਿੱਚ ਕਰੋ। ਇੱਕ ਚੀਜ਼ ਜਿਹੜੀ ਮਿਸਿੰਗ ਆ ਹਰਜੋਤ ਸਿੰਘ ਜੀ, ਇੰਨੀਆਂ ਕੁ ਕਲਚਰਲ, ਇੰਨੀਆਂ ਕੁ ਸਪੋਰਟਸ ਆਰਗੇਨਾਈਜੇਸ਼ਨਾਂ ਆ, ਇੰਨੀਆਂ ਕੁ ਹੋਰ ਅਦਾਰੇ ਆ, ਉਹ ਵੀ ਜਿਹੜੇ ਉਹ ਅੱਗੇ ਆਉਣ, ਹਮਲਾ ਮਾਰਨ, ਤੇ ਜਿਹੜੀ ਇਹ ਇਨਸਾਫ ਦੀ ਬਾਤ ਪਾਉਂਦਾ ਬਿੱਲ ਆ SB 509 ਟਰਾਂਸਨੈਸ਼ਨਲ ਰਿਪਰੈਸ਼ਨ ਨੂੰ ਠੱਲ ਪਾਉਣ ਵਾਲਾ ਜਿਹੜਾ ਬਿੱਲ ਆ, ਉਸ ਦੇ ਹੱਕ ਦੇ ਵਿੱਚ ਜਿਹੜੀ ਸਟਰੋਂਗ ਸਪੋਰਟ ਦੇ ਵਿੱਚ ਜਿਹੜੀਆਂ ਚਿੱਠੀਆਂ ਆ ਉਹ ਲਿਖੀਆਂ ਜਾਣ। ਇੱਕ ਆਮ ਕੈਲੀਫੋਰਨੀਅਨ ਵੀ ਕਰੇ ਤੇ ਜਿਹੜੀਆਂ ਆਰਗੇਨਾਈਜੇਸ਼ਨਾਂ ਆ ਉਹ ਵੀ ਕਰਨ ਜੀ। ਉਹਦੇ ਕਰੀਬ ਗੁਰੂ ਘਰ ਹੈਗੇ ਆ ਕੈਲੀਫੋਰਨੀਆ ਦੇ ਵਿੱਚ, ਜਿਨ੍ਹਾਂ ਦੇ ਨਹੀਂ ਸਾਈਨ ਕੀਤੇ ਹੈਗੇ। ਪਲੀਜ਼ ਉਹ ਸਾਨੂੰ ਵੀ ਕੰਟੈਕਟ ਕਰ ਲਿਓ, ਚਾਹੇ ਰੇਡੀਓ ਤੇ। ਆਪਾਂ ਜਿਹੜੇ ਆਰਗੇਨਾਈਜ਼ਰਸ ਹੈਗੇ ਉਹਨਾਂ ਨਾਲ ਗੱਲਬਾਤ ਕਰਾ ਦਾਂਗੇ, ਕਿਉਂਕਿ ਲੈਟਰ ਆਲਰੇਡੀ ਤਿਆਰ ਆ। ਸਿਰਫ ਤੁਸੀਂ ਆਪਣੇ ਲੈਟਰ ਹੈਡ ਤੇ ਪਾ ਕੇ ਜਿਹੜਾ ਆ ਉਹ ਗਵਰਨਰ ਨੂੰ ਭੇਜਣਾ ਹੈਗਾ। 408-272-5200 ਤੇ ਕਾਲ ਕਰ ਲਿਓ। ਤੇ ਜਿਨ੍ਹਾਂ ਨੇ ਆਲਰੇਡੀ ਕਰਤੇ ਉਹਨਾਂ ਦਾ ਧੰਨਵਾਦ, ਜਿਨ੍ਹਾਂ ਨੇ ਇੰਡੀਵਿਜੂਅਲ ਲੈਵਲ ਦੇ ਉੱਤੇ ਸਾਈਨ ਕਰਤੇ ਉਹਨਾਂ ਦਾ ਵੀ ਧੰਨਵਾਦ, ਜਿਨ੍ਹਾਂ ਨੇ ਨਹੀਂ ਹਜੇ ਤੱਕ ਕੀਤੇ ਪਤਾ ਨਹੀਂ ਕੀ ਸੋਚੀ ਜਾਂਦੇ ਆ ਵੀ ਭਾਰਤ ਤੋਂ ਡਰੀ ਜਾਂਦੇ ਆ। ਅੱਜ ਇੰਡੀਆ ਦਾ ਰੁਪਈਆ ਆਲਰੇਡੀ 88 ਰੁਪਏ 73 ਪੈਸੇ ਦੇ ਬਰਾਬਰ ਹੋ ਗਿਆ ਡਾਲਰ ਦੇ। ਬਾਹਲਾ ਟਾਈਮ ਨਹੀਂ ਲੱਗਣਾ ਜਦੋਂ 100 ਰੁਪਏ ਦੇ ਬਰਾਬਰ ਚੱਲ ਜਾਣਾ ਡਾਲਰ। ਹਜੇ ਤਾਂ H1B ਵੀਜ਼ੇ ਤੇ ਗੱਲ ਹੋਈ ਆ। ਜਦੋਂ ਆ ਹੁਣ ਟੈਰਿਫ ਲੱਗਣੇ ਆਊਟਸੋਰਸਿੰਗ ਦੇ ਉੱਤੇ, ਤੇ ਦੇਖਿਓ ਉਹਨਾਂ ਦਾ ਕਿੱਥੇ ਨੂੰ ਜਾਣਾ ਹੈਗਾ। ਸੋ ਸਾਰਿਆਂ ਨੂੰ ਬੇਨਤੀ ਆ, ਵੱਧ ਤੋਂ ਵੱਧ SB 509 ਦੇ ਉੱਤੇ ਬਿੱਲ ਦੇ ਉੱਤੇ ਜਿਹੜਾ ਗਵਰਨਰ ਦੇ ਅੱਗੇ ਪਿਆ ਆ ਉਹ ਸਾਈਨ ਕਰੋ। ਈਮੇਲਸ ਲਿੰਕ ਆਪਾਂ ਬਾਰ-ਬਾਰ ਤੁਹਾਨੂੰ ਭੇਜ ਚੁੱਕੇ ਆ, ਕਈਆਂ ਨੂੰ WhatsApp ਵੀ ਕੀਤੇ ਹੈਗੇ ਆ। ਅੱਗੇ ਆਪ ਗਾਹਾਂ ਤੋਂ ਗਾਹਾਂ ਭੇਜਿਆ ਕਰੋ ਜੀ। ਬਿਲਕੁਲ। ਤੇ ਇੱਕ ਵਾਰੀ ਫੇਰ ਆਪਾਂ ਦੱਸ ਜਾਈਏ ਵੀ ਜੇ ਭਾਈ ਤੁਹਾਨੂੰ ਨੰਬਰ ਚਾਹੀਦਾ ਆ, ਲਿੰਕ ਚਾਹੀਦਾ ਆ, ਤਾਂ ਸਾਡੇ 408-717-3222 ਇਸ ਨੰਬਰ ਦੇ ਉੱਤੇ ਜਿਹੜਾ ਆ ਉਹ ਤੁਸੀਂ ਜਿਹੜੀ ਘੱਲ ਦਿਓ, ਟੈਕਸਟ ਕਰ ਦਿਓ ਜਾਂ WhatsApp ਘੱਲ ਦਿਓ। ਤੁਹਾਨੂੰ ਅਸੀਂ ਜਿਹੜੇ ਲਿੰਕ ਸੈਂਡ ਕਰ ਦੇਵਾਂਗੇ ਤਾਂ ਜੋ ਤੁਸੀਂ ਇਸ ਦੇ ਵਿੱਚ ਸਾਈਨ ਜਿਹੜਾ ਕਰੋ। ਮੈਨੂੰ ਹੁਣੇ ਹਰਜੋਤ ਸਿੰਘ ਜੀ ਖਬਰ ਜਿਹੜੀ ਉਹ ਮਿਲੀ ਆ, ਇੱਕ ਮੀਟਿੰਗ ਜਿਹੜੀ ਉਹ ਹੋਊਗੀ ਗਵਰਨਰ ਆਫਿਸ ਦੀ ਤੇ ਸਿੱਖ ਕੋਲੀਸ਼ਨ ਦੀ ਟੁਡੇ। ਸੋ ਹੋਪਫੁਲੀ ਆਪਾਂ ਇਸ ਬਿੱਲ ਦੇ ਬਾਬਤ SB 509 ਦੇ ਬਾਬਤ ਉਹਨਾਂ ਨੂੰ ਜਿਹੜਾ ਆ ਉਹ ਭਰੋਸਾ ਦਿਵਾ ਕੇ ਤੇ ਉਹਨਾਂ ਨੂੰ ਦੱਸੀਏ ਅਸਲੀਅਤ ਜਿਹੜੀ ਉਹ ਦੱਸ ਕੇ ਤੇ ਇਸ ਦੇ ਵਿੱਚ ਸਾਈਨ ਜਿਹੜਾ ਉਹ ਕਰਵਾਇਆ ਜਾਵੇ। ਸੋ ਸਿੱਖ ਕੋਲੀਸ਼ਨ ਤੇ ਗਵਰਨਰ ਆਫਿਸ ਦੀ ਅੱਜ ਜਿਹੜੀ ਉਹ ਮੀਟਿੰਗ ਕੀਤੀ ਜਾਊਗੀ, ਉਹ ਹੋਣ ਜਾ ਰਹੀ ਆ। ਸੋ ਕੀ ਆਊਟਕਮ ਰਹਿੰਦਾ ਆਪਾਂ ਤੁਹਾਨੂੰ ਫਿਰ ਬਾਅਦ ਦੇ ਵਿੱਚ ਜਿਹੜਾ ਉਹ ਦੱਸਾਂਗੇ। ਸੋ ਹੋਪਫੁਲੀ ਵੀ ਹੈਵ ਸਮਥਿੰਗ ਪੋਜ਼ਿਟਿਵ ਟੂ ਸ਼ੇਅਰ। ਸੋ ਆਪਾਂ ਉਮੀਦ ਕਰਦੇ ਹਾਂ ਵੀ ਕੁਛ ਚੰਗਾ ਜਿਹੜਾ ਇਸ ਦੇ ਵਿੱਚੋਂ ਜਿਹੜਾ ਉਹ ਨਿਕਲੇਗਾ, ਜਾਂ ਉਹ ਅਗਲੀ ਮੀਟਿੰਗ ਹੁੰਦੀ ਆ ਉੱਥੇ ਮੰਨਦੇ ਆ ਜਾਂ ਕੀ ਹੁੰਦਾ ਆ, ਇਹ ਦੇਖਣ ਵਾਲੀ ਗੱਲ ਆ। ਸੋ ਜੇ ਆਪਣੇ ਮੀਟਿੰਗਾਂ ਕਰਨ ਲੱਗੇ ਆ ਤਾਂ ਦੂਜੇ ਵੀ ਕਰਦੇ ਹੋਣਗੇ, ਵਿਰੋਧੀ ਵੀ। ਸੋ ਇਹ ਨਾ ਜਿਹੜਾ ਉਹ ਸਮਝੀਏ। ਯਾਦ ਆ ਪਿਛਲੇ ਵਾਰੀ ਜਦੋਂ ਪਹੁੰਚੇ ਨਹੀਂ ਸੀ ਆਪਣੇ, ਤਾਂ ਕਹਿੰਦੇ ਸੀ ਵੀ ਟਾਈਮ ਘੱਟ ਸੀ, ਪਰ ਟਾਈਮ ਘੱਟ ਹੋਣ ਦੇ ਬਾਵਜੂਦ ਉਹ ਪਹੁੰਚੇ ਸੀਗੇ ਸਾਰੇ ਜਾਣੇ। ਸੋ ਉਹ ਵੀ ਨਜ਼ਰ ਰੱਖਦੇ ਆ, ਤੁਹਾਨੂੰ ਵੀ ਜਿਹੜੀ ਆ ਉਹ ਨਜ਼ਰ ਤਿੱਖੀ ਤੇ ਜਿਹੜੀ ਸਪਸ਼ਟ ਆ ਉਹ ਰੱਖਣ ਦੀ ਜ਼ਰੂਰਤ ਹੈਗੀ ਆ ਜੀ। ਸੋ ਇੱਥੇ ਹੀ ਸਰੋਤਿਆਂ ਤੋਂ ਇਜਾਜ਼ਤ ਲੈਂਦੇ ਆ। ਮੇਰੇ ਹਰਜੋਤ ਸਿੰਘ ਵੱਲੋਂ, ਮੇਰੇ ਰਾਜਕਰਮੀਤ ਸਿੰਘ ਵੱਲੋਂ ਆਪ ਸਭ ਨੂੰ ਪਿਆਰ ਸਤਿਕਾਰ ਸਾਂ ਨਿੱਕੀ ਜਿਹੀ ਸਤਿ ਸ੍ਰੀ ਅਕਾਲ। ਜਿਉਂਦੇ ਵਾਸਤੇ ਰਹੋ, ਹੱਸਦੇ ਖੇਡਦੇ ਰਹੋ, ਸੁਣਦੇ ਰਹੋ, ਦੇਖਦੇ ਰਹੋ ਪੰਜਾਬੀ ਰੇਡੀਓ USA।